ਪੰਜਾਬੀ ਰੇਡੀਓ ਯੂਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਦੇਵ ਪੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜੀ 4082722500 ਉਹਨਾਂ ਦਾ ਫੋਨ ਨੰਬਰ ਹੈ ਜੀ। ਗੁਰਦੀਪ ਸਿੰਘ ਵਿਰਦੀ ਕਲੋਵਸ, ਬਹਾਦਰ ਸਿੰਘ ਗਿੱਲ ਫੌਲਰ, ਸਤਨਾਮ ਸਿੰਘ ਸ਼ੇਰਗਿੱਲ ਸਾਲਮਾ, ਸੁਖਵਿੰਦਰ ਸਿੰਘ, ਜਸਵੀਰ ਕੌਰ ਫਰੀਮੌਂਟ, ਗੁਰਦਾਵਤ ਸਿੰਘ, ਮਨਜੀਤ ਕੌਰ ਜੁਬਸਿਟੀ, ਜਗਤਾਰ ਸਿੰਘ ਬੇਕਰਸਫੀਲਡ। ਸ਼ਿਕਾਗੋ ਪੀਜ਼ਾ ਵਿਦ ਟਵਿਸਟ ਜਿਹਨਾਂ ਤੋਂ ਹਰ ਇੱਕ ਤਰ੍ਹਾਂ ਦਾ ਪੀਜ਼ਾ ਲੈ ਸਕਦੇ ਹੋ। ਪੀਜ਼ਾ ਆਰਡਰ ਕਰਨ ਲਈ ਵਿਜ਼ਿਟ ਕਰ ਸਕਦੇ ਹੋ www.chicagopizza.com। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਭ ਤੋਂ ਪਹਿਲਾਂ ਆਪਾਂ ਹਾਈਕੋਰਟ ਦੀ ਗੱਲ ਕਰਦੇ ਹਾਂ। ਜਿਸ ਤਰ੍ਹਾਂ ਅੱਗੇ ਕੋਈ ਕੇਸ ਹੁੰਦਾ ਸੀ ਜਾਂ ਕਿਤੇ ਵੀ ਆ ਤਾਂ ਉਸ ਦੇ ਵਿੱਚ ਜਾਤ ਲਿਖੀ ਜਾਂਦੀ ਸੀਗੀ ਤੇ ਉਸ ਨੂੰ ਹੁਣ ਰੋਕਿਆ ਗਿਆ। ਬਿਲਕੁਲ ਜੀ, ਇਹ ਪੰਜਾਬ ਹਰਿਆਣਾ ਹਾਈਕੋਰਟ ਦੀ ਬਹੁਤ ਅਹਿਮ ਜਿਹੜੀ ਤੁਸੀਂ ਕਹਿ ਲਓ ਕਿ ਉਹਨਾਂ ਦੀ ਟਿੱਪਣੀ ਆ, ਇਹ ਬਹੁਤ ਅਹਿਮ ਪਹਿਲ ਹੈ। ਕਿਉਂਕਿ 85 ਸਾਲ ਪੁਰਾਣੀ ਜਿਹੜੀ ਬਸਤੀਵਾਦੀ ਦੀ ਪ੍ਰਥਾ ਉਹਦਾ ਭੋਗ ਪਾਉਂਦਿਆਂ ਹੋਇਆ ਜੁਡੀਸ਼ੀਅਲ ਅਧਿਕਾਰੀਆਂ ਨੇ ਪੰਜਾਬ ਤੇ ਹਰਿਆਣਾ ਦੀਆਂ ਜਿਹੜੀਆਂ ਸੂਬਾ ਸਰਕਾਰਾਂ ਤੇ ਯੂਟੀ ਜਿਹੜੀ ਚੰਡੀਗੜ੍ਹ ਆ ਉਹਨੂੰ ਇਹ ਹੁਕਮ ਦਿੱਤੇ ਆ ਕਿ ਉਹ ਕੋਰਟ ਦੇ ਅੱਗੇ ਰੱਖੇ ਜਾਣ ਵਾਲੀ ਕਿਸੇ ਵੀ ਕਾਰਵਾਈ ਦੇ ਵਿੱਚ ਮੁਲਜ਼ਮ, ਪੀੜਤ ਜਾਂ ਗਵਾਹਾਂ ਦੀ ਜਾਤ ਦੇ ਬਾਰੇ ਕੋਈ ਜ਼ਿਕਰ ਨਹੀਂ ਜਿਹੜਾ ਉਹ ਕਰਨਗੇ। ਜਿਹੜਾ ਬੈਂਚ ਸੀਗਾ ਜੀ, ਉਹਨੇ ਇਹ ਗੱਲ ਕਹੀ ਕਿ ਅਪਰਾਧਿਕ ਕੇਸਾਂ ਦੀ ਕਾਰਵਾਈ ਦੇ ਵਿੱਚ ਜਾਤ ਦਰਜੇ ਦਾ ਵੱਖਰੇ ਤੌਰ ਦੇ ਉੱਤੇ ਜ਼ਿਕਰ ਕਰਨਾ ਬਸਤੀਵਾਦ ਯੁੱਗ ਦੀ ਵਿਰਾਸਤ ਹੈ, ਜਿਹਨੂੰ ਫੌਰੀ ਖਤਮ ਕੀਤੇ ਜਾਣ ਦੀ ਲੋੜ ਹੈ। ਜਸਟਿਸ ਸ਼ਰਮਾ ਨੇ ਦੋਵਾਂ ਰਾਜਾਂ ਦੇ ਗ੍ਰਹਿ ਸਕੱਤਰਾਂ ਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਇਹਦੇ ਸੰਬੰਧੀ ਲੋੜੀਂਦੀਆਂ ਹਦਾਇਤਾਂ ਜਿਹੜੀਆਂ ਉਹ ਜਾਰੀ ਕਰਨ ਦੇ ਵਾਸਤੇ ਕਿਹਾ। ਔਰ ਹਾਈਕੋਰਟ ਦੇ ਰਜਿਸਟਰ ਜਨਰਲ ਨੂੰ ਵੀ ਸਾਰੇ ਜੁਡੀਸ਼ੀਅਲ ਅਧਿਕਾਰੀਆਂ ਨੂੰ ਹੁਕਮਾਂ ਦੀ ਜਿਹੜੀ ਪਾਲਣਾ ਉਹ ਯਕੀਨੀ ਬਣਾਉਣ ਦੇ ਵਾਸਤੇ ਕਿਹਾ। ਆਜ਼ਾਦੀ ਤੋਂ ਪਹਿਲਾਂ ਸਾਲ 1934 ਦੇ ਵਿੱਚ ਬ੍ਰਿਟਿਸ਼ ਰਾਜ ਦੇ ਸਮੇਂ ਪੰਜਾਬ ਪੁਲਿਸ ਦੇ ਨਿਯਮਾਂ ਦੇ ਵਿੱਚ FIR ਦੇ ਵਿੱਚ ਸ਼ਿਕਾਇਤ ਕਰਨ ਵਾਲੇ ਮੁਲਜ਼ਮ ਦੀ ਜਾਤ ਤੇ ਵਿਸ਼ੇਸ਼ ਜ਼ਿਕਰ ਨੂੰ ਲਾਜ਼ਮੀ ਕਰਾਰ ਦਿੱਤਾ ਗਿਆ ਸੀਗਾ। ਔਰ 1947 ਦੇ ਵਿੱਚ ਜਿਹੜਾ ਜੀ ਮੁਲਕ ਆਜ਼ਾਦ ਹੋ ਗਿਆ, ਪਰ ਪੁਲਿਸ ਪ੍ਰਬੰਧ ਜਿਹੜਾ ਸੀਗਾ ਜੀ ਇਹਨੂੰ ਇਸ ਪ੍ਰਥਾ ਤੋਂ ਨਿਜਾਤ ਜਿਹੜੀ ਉਹ ਨਹੀਂ ਮਿਲੀ। ਔਰ ਆਜ਼ਾਦੀ ਮਗਰੋਂ ਹਾਲਾਤ ਤੇ ਜਿਹੜਾ ਰਵੱਈਏ ਸੀਗੇ ਜੀ ਉਹਦੇ ਵਿੱਚ ਤਾਂ ਫਰਕ ਜਿਹੜਾ ਸੀਗਾ ਉਹ ਆ ਗਿਆ। ਪਰ ਇਹਦੇ ਬਾਵਜੂਦ ਜਿਹੜੀ ਇਹ ਜਾਤ ਲਿਖਣੀ ਸੀਗੀ ਉਹ ਜਿਉਂ ਦੀ ਤਿਉਂ ਉਸੇ ਤਰੀਕੇ ਦੇ ਨਾਲ ਜਾਰੀ ਰਹੀ। ਔਰ ਹਾਈ ਕੋਰਟ ਦੇ ਵਿੱਚ ਪਹਿਲਾਂ ਵੀ ਇਹ ਮੁੱਦਾ 2 ਵਾਰੀ ਉੱਠਿਆ ਸੀਗਾ, ਪਰ ਇਹਦੇ ਨਾਲ ਕੋਈ ਗੱਲ ਨਹੀਂ ਬਣੀ। ਔਰ ਇਹ ਜਿਹੜੇ ਹੁਕਮ ਨੇ ਇਹ ਇੱਕ ਕਤਲ ਕੇਸ ਦੀ ਸੁਣਵਾਈ ਦੇ ਦੌਰਾਨ ਜਿਹੜਾ ਜੀ ਉਹ ਕੀਤੇ, ਜਿੱਥੇ ਹਰਿਆਣਾ ਪੁਲਿਸ ਨੇ ਕੇਸ ਦੀ ਜਾਂਚ ਦੇ ਦੌਰਾਨ ਮੁਲਜ਼ਮ, ਗਵਾਹਾਂ ਤੇ ਪੀੜਤਾਂ ਦੀ ਜਾਤ ਦਾ ਵਿਸ਼ੇਸ਼ ਜ਼ਿਕਰ ਜਿਹੜਾ ਜੀ ਉਹ ਕੀਤਾ ਸੀਗਾ। ਔਰ ਹਾਈ ਕੋਰਟ ਨੇ ਇਹਨੂੰ ਗਲਤ ਕਿਹਾ ਔਰ ਇਹ ਕਿਹਾ ਕਿ ਮਾਣ ਸਨਮਾਨ ਦਾ ਹੱਕ ਜਿਹੜਾ ਮੁੱਢਲਾ ਮਨੁੱਖੀ ਅਧਿਕਾਰ ਹੈ। ਔਰ ਇਹ ਵੀ ਕਿਹਾ ਕਿ ਜੀਵਨ ਦੇ ਹੱਕ ਦੇ ਵਿੱਚ ਪੂਰੇ ਮਾਣ ਸਤਿਕਾਰ ਨਾਲ ਜਿਉਣ ਦਾ ਹੱਕ ਵੀ ਜਿਹੜਾ ਉਹ ਸ਼ਾਮਲ ਹੈ। ਔਰ ਉਹਨੇ ਕਿਹਾ ਕਿ ਇਸ ਦੀ ਰਾਖੀ ਕਰਨਾ ਰਾਜਾਂ ਦਾ ਫਰਜ਼ ਹੈ। ਦੱਸਿਆ ਕਿ 2 ਵਾਰੀ ਪਹਿਲਾਂ ਵੀ ਇਹ ਜਿਹੜਾ ਇਹਦਾ ਜ਼ਿਕਰ ਹੋ ਚੁੱਕਿਆ, ਪਰ ਹੁਣ ਉਚੇਚੇ ਤੌਰ ਦੇ ਉੱਤੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਇਹਦਾ ਜਿਹੜਾ ਜੀ ਉਹ ਜ਼ਿਕਰ ਕੀਤਾ ਜਾਣਾ ਇਸ ਗੱਲ ਦੇ ਉੱਤੇ ਹੈ ਜੀ, ਕਿਉਂਕਿ ਜਿਹੜੀ ਜਿੱਥੇ ਲਿਖੇ ਜਾਂਦੇ ਆ, ਜਿਹੜੀ ਇੱਕ ਮੁਨਸ਼ੀ ਆ ਜਿਹੜਾ ਲਿਖਦਾ, ਉਹ ਅੱਗੇ ਤੋਂ ਅੱਗੇ ਐਸਾ ਹੱਥ ਜਿਹੜਾ ਜੀ ਉਹ ਟਿਕਿਆ ਹੋਇਆ ਔਰ ਜਿਹੜੇ ਕਾਲਮ ਬਣੇ ਹੋਏ ਆ, ਫਲਾਨਾ ਸਿੰਘ ਫਲਾਨਾ ਪੁੱਤਰ ਫਲਾਨਾ ਸਿੰਘ ਵਾਸੀ ਆ ਜਾਤ, ਜਿਹੜਾ ਉਹ ਕਾਲਮ ਨੇ। ਹੁਣ ਸਵਾਲ ਇਹ ਆ ਕਿ ਉਹ ਕਾਲਮ ਜਿਹੜੇ ਆ ਉਹ ਕਿਵੇਂ ਖਤਮ ਕੀਤੇ ਜਾਣਗੇ। ਫੈਸਲਾ ਬਹੁਤ ਵਧੀਆ, ਪਰ ਇਹਨੂੰ ਇੰਪਲੀਮੈਂਟ ਜਿਹੜਾ ਜੀ ਉਹ ਹੋ ਸਕੂਗਾ, ਇਹ ਬਹੁਤ ਵੱਡਾ ਸਵਾਲ ਹੈ। ਬਿਲਕੁਲ ਜੀ, ਬਿਲਕੁਲ। ਲਿਖਾਉਣ ਵਾਲੇ ਤੇ ਲਿਖਣ ਵਾਲਿਆਂ ਤੇ ਵੀ ਡਿਪੈਂਡ ਹੋਊਗਾ ਕਿ ਕੀ ਚਾਹੁੰਦੇ ਆ। ਤੇ ਅੱਗੇ ਗੱਲ ਕਰਦੇ ਹਾਂ ਕਿ ਚੋਣਾਂ ਕਰਕੇ ਜਿਹੜਾ ਹਰ ਇੱਕ ਜਗ੍ਹਾ ਦੇ ਉੱਤੇ ਜਿਹੜਾ ਕੋਈ ਨਾ ਕੋਈ ਉੱਧਰ ਪਲਟ ਰਿਹਾ, ਕੋਈ ਉੱਧਰ ਪਲਟ ਰਿਹਾ, ਬੜੀ ਉਥਲ ਪੁਥਲ ਹੋ ਰਹੀ ਹੈ। ਐਕਚੁਅਲੀ ਭਾਰਤੀ ਜਨਤਾ ਪਾਰਟੀ ਹੈ ਜੀ, ਉਹਨੇ ਪਹਿਲਾਂ ਖੁੱਡੇ ਲਾਈਨ ਜਿਹੜਾ ਲਾਇਆ ਲਾਲ ਕ੍ਰਿਸ਼ਨ ਅਡਵਾਨੀ ਨੂੰ, ਤੇ ਹੁਣ ਮੁਰਲੀ ਮਨੋਹਰ ਜੋਸ਼ੀ ਨੂੰ ਵੀ ਇਹ ਸੁਨੇਹਾ ਭੇਜਿਆ ਕਿ ਉਹ ਲੋਕ ਸਭਾ ਚੋਣਾਂ ਨਾ ਲੜਨ ਦੇ ਵਾਸਤੇ ਆਪ ਹੀ ਕਹਿ ਦੇ। ਇਹਨੂੰ ਲੈ ਕੇ ਜਿਹੜਾ ਜੀ ਉਹ ਵਾਦ ਵਿਵਾਦ ਭਖਿਆ। ਜਿਹੜਾ ਇਹ ਮੁਰਲੀ ਮਨੋਹਰ ਜੋਸ਼ੀ ਆ, ਉਹਦੇ ਦਫ਼ਤਰ ਦੇ ਵੱਲੋਂ ਪਾਰਟੀ ਦੇ ਫੈਸਲੇ ਦੀ ਪੁਸ਼ਟੀ ਜਿਹੜੀ ਆ ਜੀ ਉਹ ਕੀਤੀ ਗਈ ਹੈ। 14 ਦੇ ਵਿੱਚ ਇਹਨੇ ਕਾਨਪੁਰ ਤੋਂ ਲੋਕ ਸਭਾ ਚੋਣ ਜਿੱਤੀ ਸੀਗੀ। ਔਰ ਭਾਰਤੀ ਜਨਤਾ ਪਾਰਟੀ ਇਹ ਕਾਨਪੁਰ ਵਾਲੀ ਜਿਹੜੀ ਸੀਟ ਹੈ ਉਹ ਕੱਲ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਈ ਫਿਲਮ ਅਦਾਕਾਰ ਜਯਾ ਪ੍ਰਦਾ ਜਿਹੜੀ ਆ ਉਹਨੂੰ ਇਹ ਦੇਣਾ
ਚਾਹੁੰਦੀ ਹੈ ਜੀ, ਉਹਨੂੰ ਇਹਦੀ ਜਗ੍ਹਾ ਦੇ ਉੱਤੇ ਤੁਸੀਂ ਕਹ ਲਓ ਕਿ ਲੜਾਇਆ ਜਾਊਗਾ। ਭਾਜਪਾ ਨੇ 29 ਉਮੀਦਵਾਰਾਂ ਦੀ ਨਵੀਂ ਸੂਚੀ ਜਿਹੜੀ ਉਹ ਜਾਰੀ ਕੀਤੀ ਆ। ਮੇਨਕਾ ਗਾਂਧੀ, ਉਹਦਾ ਮੁੰਡਾ ਵਰੁਣ ਗਾਂਧੀ ਜਿਹੜਾ ਜੀ ਇਹਨਾਂ ਦੇ ਵਿੱਚ ਸ਼ਾਮਿਲ ਹੈ। ਵਰੁਣ ਗਾਂਧੀ ਤੇ ਮੇਨਕਾ ਗਾਂਧੀ ਦੀ ਜਿਹੜੀ ਟਿਕਟ ਹੈ ਉਹ ਬਦਲ ਦਿੱਤੀ ਗਈ ਆ। ਉਹਨਾਂ ਦੀਆਂ ਜਿਹੜੀਆਂ ਜੀ ਦੋਨਾਂ ਦੇ ਜਿਹੜੇ ਹਲਕੇ ਨੇ ਉਹ ਇੱਕ ਦੂਜੇ ਦੇ ਨਾਲ ਵਟਾਂਦਰਾ ਜਿਹੜਾ ਉਹ ਇੱਕ ਕਿਸਮ ਦੇ ਨਾਲ ਕੀਤਾ ਗਿਆ। ਸ਼ਤਰੂਘਨ ਸਿਨਹਾ ਜਿਹੜੇ ਨੇ ਭਾਰਤੀ ਜਨਤਾ ਪਾਰਟੀ ਦੇ ਨਾਲ 3 ਦਹਾਕੇ ਜੁੜੇ ਰਹਿਣ ਤੋਂ ਬਾਅਦ ਕੱਲ੍ਹ ਨੂੰ ਕਾਂਗਰਸ ਦੇ ਵਿੱਚ ਜਿਹੜਾ ਉਹ ਸ਼ਾਮਿਲ ਹੋਣਗੇ। ਔਰ ਸ਼ਤਰੂਘਨ ਸਿਨਹਾ ਪਟਨਾ ਤੋਂ ਹੀ ਕਾਂਗਰਸ ਦੇ ਉਮੀਦਵਾਰ ਹੋਣਗੇ, ਜਿੱਥੋਂ ਉਹ ਪਹਿਲਾਂ ਜਿੱਤਦੇ ਰਹੇ ਆ। ਭਾਰਤੀ ਜਨਤਾ ਪਾਰਟੀ ਨੇ ਇਸ ਵਾਰੀ ਸ਼ਤਰੂਘਨ ਸਿਨਹਾ ਨੂੰ ਸਾਈਡਲਾਈਨ ਕਰਕੇ ਰਵੀ ਸ਼ੰਕਰ ਪ੍ਰਸਾਦ ਜਿਹੜੇ ਕੇਂਦਰ ਦੇ ਵਿੱਚ ਕੈਬਨਿਟ ਮੰਤਰੀ ਨੇ ਉਹਨੂੰ ਇੱਥੋਂ ਉਤਾਰਿਆ। ਔਰ ਜਦੋਂ ਕੱਲ ਰਵੀ ਸ਼ੰਕਰ ਪ੍ਰਸਾਦ ਪਟਨਾ ਗਏ ਤੇ ਉੱਥੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੇ ਕਾਲੇ ਝੰਡਿਆਂ ਦੇ ਨਾਲ ਜਿਹੜਾ ਸੀਗਾ ਉਹ ਸਵਾਗਤ ਉਹਨਾਂ ਦਾ ਜਿਹੜਾ ਕੀਤਾ। ਵੱਡੀ ਗਿਣਤੀ ਦੇ ਵਿੱਚ ਉਹ ਪਟਨਾ ਦੇ ਏਅਰਪੋਰਟ ਦੇ ਉੱਤੇ ਜਿਹੜਾ ਖੜੇ ਸੀਗੇ ਜੀ, ਕਾਲੀਆਂ ਝੰਡੀਆਂ ਜਿਹੜੀਆਂ ਉਹ ਲੈ ਕੇ। ਉਧਰ ਜਿਹੜੇ ਸੂਬਿਆਂ ਦੇ ਵਿੱਚ ਚੋਣਾਂ ਹੋਣੀਆਂ ਨੇ ਉੱਥੇ ਹੌਲੀ ਹੌਲੀ ਚੋਣ ਮੈਦਾਨ ਜਿਹੜਾ ਜੀ ਉਹ ਭਖਦਾ ਤੁਰਿਆ ਜਿਹੜਾ ਜੀ ਉਹ ਜਾ ਰਿਹਾ। ਇੱਕ ਹੋਰ ਬੜਾ ਇੰਟਰਸਟਿੰਗ ਜਿਹੜਾ ਇਹਦੇ ਵਿੱਚ ਰਿਹਾ ਕਿ ਗਿਰੀਰਾਜ ਸਿੰਘ ਜਿਹੜਾ ਇਸ ਤਰ੍ਹਾਂ ਦਾ ਆਗੂ ਹੈ ਭਾਰਤੀ ਜਨਤਾ ਪਾਰਟੀ ਦਾ, ਕੋਈ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਬੋਲੇ ਕੁਝ ਕਰੇ ਉਹਦਾ ਇੱਕੋ ਇੱਕ ਟਿੱਪਣੀ ਹੁੰਦੀ ਹੈ, ਤੂੰ ਪਾਕਿਸਤਾਨ ਚਲੇ ਜਾ। ਗਿਰੀਰਾਜ ਜਿਹੜਾ ਕਿ ਬੇਗੂਸਰਾਏ ਸੰਸਦੀ ਸੀਟ ਤੋਂ ਪਹਿਲਾਂ ਜਿਹੜਾ ਜੀ ਉਹ ਜਿੱਤਦਾ ਰਿਹਾ। ਇਸ ਵਾਰੀ ਉੱਥੇ ਕਮਿਊਨਿਸਟ ਪਾਰਟੀ ਨੇ ਜਿਹੜਾ ਜੀ ਮਾਸਟਰ ਸਟ੍ਰੋਕ ਖੇਡਿਆ ਔਰ ਇੱਕ ਬਹੁਤ ਵਧੀਆ ਬੁਲਾਰੇ ਵਜੋਂ ਉੱਭਰੇ। ਔਰ JNU ਦੇ ਜਿਹੜਾ ਸਟੂਡੈਂਟ ਯੂਨੀਅਨ ਆ ਉਹਦੇ ਸਾਬਕਾ ਨੇਤਾ ਕਨ੍ਹਈਆ ਕੁਮਾਰ ਨੂੰ ਇੱਥੋਂ ਜਿਹੜਾ ਜੀ ਉਹ ਉਤਾਰਿਆ। ਹੁਣ ਜਿੱਦਣ ਦਾ ਕਨ੍ਹਈਆ ਕੁਮਾਰ ਨੂੰ ਉਤਾਰਿਆ, ਕਿਉਂਕਿ ਕਨ੍ਹਈਆ ਕੁਮਾਰ ਨੂੰ ਕਈ ਵਾਰੀ ਗਿਰੀਰਾਜ ਜਿਹੜਾ ਜੀ ਉਹ ਚੈਲੰਜ ਦੇ ਚੁੱਕਾ ਕਿ ਤੂੰ ਵੀ ਪਾਕਿਸਤਾਨ ਚਲੇ ਜਾ। ਹੁਣ ਗਿਰੀਰਾਜ ਦੀ ਜਿਹੜੀ ਜੱਕੋ ਤੱਕੀ ਹੈ ਨਾ ਉਹ ਵੇਖਣ ਵਾਲੀ ਹੈ ਕਿ ਉਹ ਇਸ ਸੀਟ ਤੋਂ ਜਿਹੜਾ ਜੀ ਉਹ ਲੜਨਾ ਨਹੀਂ ਚਾਹੁੰਦਾ, ਕਿਉਂਕਿ ਜਿਹਨੂੰ ਉਹ ਕਹਿੰਦਾ ਸੀ ਪਾਕਿਸਤਾਨ ਚਲੇ ਜਾ ਉਹਦਾ ਮੁਕਾਬਲਾ ਕਿਵੇਂ ਕਰੂਗਾ। ਕਿਉਂਕਿ ਭਾਸ਼ਣ ਦੀ ਕਲਾ ਜੋ ਕਨ੍ਹਈਆ ਕੁਮਾਰ ਦੇ ਕੋਲੇ ਆ, ਸ਼ਾਇਦ ਮੁਲਕ ਦੇ ਵਿੱਚ ਗਿਣਵੇਂ ਚੁਣਵੇਂ ਲੋਕ ਆ ਜਿਨ੍ਹਾਂ ਦੇ ਕੋਲੇ ਅਜਿਹੀ ਕਲਾ ਜਿਹੜੀ ਆ ਉਹ ਹੈਗੀ ਆ। ਔਰ ਉਹ ਨਾ ਸਿਰਫ ਬੇਗੂਸਰਾਏ ਦੀ ਸੀਟ ਦੇ ਉੱਤੇ ਬਲਕਿ ਉਸ ਏਰੀਏ ਦੇ ਵਿੱਚ ਆਪਣੇ ਭਾਸ਼ਣਾਂ ਦੇ ਰਾਹੀਂ ਇੱਕ ਵੱਡਾ ਪ੍ਰਭਾਵ ਜਿਹੜਾ ਜੀ ਉਹ ਪਾ ਸਕਦਾ ਹੈ ਜੀ। ਤੇ ਅੱਗੇ ਗੱਲ ਕਰਦੇ ਜੀ, ਕੇਂਦਰ ਸਰਕਾਰ ਦੀ ਨੋਟਬੰਦੀ ਤੋਂ ਬਾਅਦ ਬੜੀ ਕਿਰਕਰੀ ਹੋਈ ਆ, ਬੜੇ ਨੋਟ ਬਦਲੇ ਗਏ, ਬੜਾ ਨੁਕਸਾਨ ਕੀਤਾ ਆ। ਤੇ ਉੱਥੇ RBI ਦੇ ਵੀ ਕਈ ਚੇਅਰਮੈਨ, ਕਈ ਆਫਿਸਰ ਆ ਜਿਹੜੇ ਉਹ ਬਦਲੇ ਗਏ ਆ। ਤੇ ਪਰ ਹੁਣ ਸਰਕਾਰ ਆ ਉਹ ਨਿਯੁਕਤੀਆਂ ਦੱਸਣ ਤੋਂ ਨਾ ਕਰ ਰਹੀ ਹੈ। ਐਕਚੁਅਲੀ ਇਹ ਜਿਹੜਾ ਗਵਰਨਰ ਜਿਹੜਾ ਇਹਦਾ RBI ਦਾ ਜੀ ਜਿਹੜੀ ਕੇਂਦਰ ਦੀ ਸਰਕਾਰ ਹੈ ਉਹ ਸ਼ਕਤੀ ਕਾਂਤਾ ਦਾਸ ਦੀ ਨਿਯੁਕਤੀ ਦੇ ਸੰਬੰਧੀ ਜਿਹੜੇ ਜੀ ਉਹ ਵੇਰਵੇ ਨਹੀਂ ਦੇ ਰਹੀ। ਠੀਕ ਉਸੇ ਤਰੀਕੇ ਨਾਲ ਜਿਵੇਂ ਸੁਪਰੀਮ ਕੋਰਟ ਦੇ ਵਿੱਚ ਕੇਸ ਜਿਹੜਾ ਜੀ ਉਹ ਰਫਾਲ ਦਾ ਚੱਲਦਾ, ਉੱਥੇ ਤਾਂ ਇਹ ਕਹਿੰਦੇ ਆ ਨਾ ਕਿ ਸੁਰੱਖਿਆ ਸੌਦਾ, ਇਸ ਕਰਕੇ ਇਹਦੀ ਨਾ ਤਾਂ ਇਹ ਦੱਸਿਆ ਜਾ ਸਕਦਾ ਕਿਵੇਂ ਹੋਇਆ, ਨਾ ਇਹ ਦੱਸਿਆ ਜਾ ਸਕਦਾ ਹੈ ਕਿ ਇਹ ਕਿੰਨੇ ਦਾ ਹੋਇਆ। ਇਹ ਆਪਣੇ ਆਪ ਦੇ ਵਿੱਚ ਵੱਡਾ ਜਿਹੜਾ ਜੀ ਉਹ ਸਵਾਲ ਹੈ। ਹੁਣ ਮਨੀ ਜਿਹੜੀ ਆ ਰਫੇਲ ਦੇ ਵਾਸਤੇ ਉਹ ਤਾਂ ਟੈਕਸ ਪੇਅਰ ਦੀ ਮਨੀ ਆ, ਉਹ ਕਿਉਂ ਨਹੀਂ ਦੱਸਿਆ ਜਾ ਸਕਦਾ। ਇੱਕ ਚੀਜ਼ ਜਿਹੜੀ ਮਾਰਕੀਟ ਦੇ ਵਿੱਚ ਅਵੇਲੇਬਲ ਹੈ ਉਹਦਾ ਮੁੱਲ ਕਿਉਂ ਨਹੀਂ ਦੱਸਿਆ ਜਾ ਸਕਦਾ ਕਿ ਮੁਲਕ ਨੇ ਕਿੰਨੇ ਦੀ ਲਈ ਹੈ। ਗੱਲ ਇਹ ਆ ਕਿ ਉਹ ਚੋਰ ਕੀ ਦਾੜੀ ਵਿੱਚ ਤਿਨਕਾ ਵਾਲੀ ਜਿਹੜੀ ਉਹ ਗੱਲ ਆ ਕਿ ਉਹ ਦੱਸਣਾ ਨਹੀਂ ਚਾਹੁੰਦਾ। ਜਿਹੜੀ RTI ਆ ਉਹਦੇ ਤਹਿਤ ਜਿਹੜੀ ਮੰਗੀ ਜਾਣਕਾਰੀ ਸੀ ਉਹਦੇ ਮੁਤਾਬਕ ਸਰਕਾਰ ਜਿਹੜੀ ਇਹਦੇ ਸੰਬੰਧੀ ਪਾਰਦਰਸ਼ਤਾ ਕਾਨੂੰਨ ਦੀ ਉਪ ਧਾਰਾ ਦਾ ਹਵਾਲਾ ਜਿਹੜਾ ਜੀ ਉਹ ਦਿੰਦੀ ਆ। ਔਰ ਇਹਦੇ ਤਹਿਤ ਮੰਤਰੀ ਮੰਡਲ ਦੇ ਮੈਂਬਰਾਂ, ਸੈਕਟਰੀ ਤੇ ਜਿਹੜੇ ਬਾਕੀ ਅਫਸਰ ਨੇ ਉਹਨਾਂ ਦੇ ਬਾਰੇ ਜਾਣਕਾਰੀ ਨਹੀਂ ਦਿੱਤੀ ਜਾ ਸਕਦੀ। RBI ਦੇ ਗਵਰਨਰ ਦੀ ਨਿਯੁਕਤੀ ਲਈ ਚੁਣੇ ਗਏ ਉਮੀਦਵਾਰਾਂ ਫਾਈਲ ਨੋਟਿੰਗ ਦੇ ਨਾਲ ਸੰਬੰਧਿਤ ਜਾਣਕਾਰੀ ਦੇਣ ਤੋਂ ਨਾ ਕੀਤੀ ਗਈ ਹੈ। ਪ੍ਰਧਾਨ ਮੰਤਰੀ ਦੀ ਅਗਵਾਈ ਵਾਲੀ ਮੰਤਰੀ ਮੰਡਲ ਦੀ ਨਿਯੁਕਤੀ ਨੇ 11 ਦਸੰਬਰ 18 ਨੂੰ ਦਾਸ ਨੂੰ 3 ਸਾਲਾਂ ਦੇ ਵਾਸਤੇ ਕੇਂਦਰੀ ਬੈਂਕ ਦਾ ਗਵਰਨਰ ਜਿਹੜਾ ਸੀਗਾ ਉਹ ਨਿਯੁਕਤ ਕੀਤਾ ਸੀਗਾ। ਸਰਕਾਰ ਨੇ ਉਰਜਿਤ ਪਟੇਲ ਦੇ ਵੱਲੋਂ ਗਵਰਨਰ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਇਹਦੀ ਨਹੀਂ ਸੀਗੀ। ਇਹਦੇ ਸੰਬੰਧੀ ਜਿਹੜਾ ਜੀ ਇੱਕ ਪੱਤਰਕਾਰ ਨੇ RTI ਦੇ ਤਹਿਤ ਅਰਜ਼ੀ ਦਿੱਤੀ ਸੀਗੀ ਔਰ ਉਹਦੇ ਵਿੱਚ ਗਵਰਨਰ ਦੀ ਨਿਯੁਕਤੀ ਦੇ ਬਾਰੇ ਜਾਰੀ ਇਸ਼ਤਿਹਾਰ ਸਾਰੇ ਜਿਹੜੇ ਜਿਨ੍ਹਾਂ ਨੇ ਅਪਲਾਈ ਕੀਤਾ ਉਹਨਾਂ ਦੇ ਨਾਂ, ਸਿਖਰਲੇ ਅਹੁਦੇ ਲਈ ਛਾਂਟੇ ਗਏ ਨਾਵਾਂ ਦੀ ਡਿਟੇਲ ਜਿਹੜੀ ਆ ਉਹ ਮੰਗੀ ਸੀਗੀ। ਇਹਦੇ ਵਿੱਚ ਜਿਹੜਾ ਪੱਤਰਕਾਰ ਆ ਜੀ ਉਹਨੇ ਛਾਂਟੀ ਕਰਨ ਵਾਲੀ ਖੋਜ ਕਮੇਟੀ, ਗਵਰਨਰ ਦਾ ਨਾਂ ਤੈਅ ਕਰਨ ਵਾਲੀ ਮੀਟਿੰਗ ਦਾ ਜਿਹੜਾ ਜੀ ਉਹ ਬਿਊਰਾ ਮੰਗਿਆ ਸੀ। ਇਹ ਬੜੀ ਅਹਿਮ ਜਾਣਕਾਰੀ ਸੀਗੀ ਜੋ ਸਾਹਮਣੇ ਆਉਂਦੀ ਹੈ। ਪਰ ਕਿਉਂਕਿ ਇਹ ਬੁੱਕਲ 'ਚ ਗੁੜ ਜਿਹੜੇ ਜੀ ਉਹ ਭੋਰੇ ਗਏ ਆ, ਇਸ ਕਰਕੇ ਹੁਣ ਕਾਨੂੰਨ ਦੀਆਂ ਵੱਖ-ਵੱਖ ਜਿਹੜੀਆਂ ਧਾਰਾਵਾਂ ਨੇ
ਉਹਨਾਂ ਦਾ ਹਵਾਲਾ ਦੇ ਕੇ ਇਹ ਜਾਣਕਾਰੀਆਂ ਦੇਣ ਤੋਂ ਨਾ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਅਸਲ ਦੇ ਵਿੱਚ ਇੱਕ ਜਿਹੜੀ ਸਮੱਸਿਆ ਹੈ ਨਾ ਜੀ, ਉਹ ਇਹ ਜਿਹੜੀ ਆਈ ਕਿ ਜਿਹੜੀ ਵਿਰੋਧੀ ਧਿਰ ਹੁੰਦੀ ਆ ਉਹਦਾ ਰਹਿਣਾ ਬੜਾ ਜ਼ਰੂਰੀ ਹੈ। 14 ਦੀਆਂ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਉਹਦੇ ਵਿੱਚ ਆਫੀਸ਼ੀਅਲੀ ਤੌਰ ਦੇ ਉੱਤੇ ਕੋਈ ਜਿਹੜੀ ਹੈ ਜੀ ਉਹ ਵਿਰੋਧੀ ਧਿਰ ਨਹੀਂ ਬਣ ਸਕਦੀ, ਜਿਹੜਾ ਕਿ ਭੁਗਤਣਾ ਜਿਹੜਾ ਉਹ ਪਿਆ। ਜਦੋਂ ਇਸ ਤਰ੍ਹਾਂ ਦੀਆਂ ਜਿਹੜੀਆਂ ਨਿਯੁਕਤੀਆਂ ਕੀਤੀਆਂ ਜਾਂਦੀਆਂ, ਚਾਹੇ ਉਹ CBI ਦੇ ਡਾਇਰੈਕਟਰ ਦੀ ਨਿਯੁਕਤੀ ਆ, ਤੁਹਾਨੂੰ ਯਾਦ ਹੋਣਾ ਇਹ ਵੀ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਜੀ ਉਹ ਚੱਲਿਆ ਸੀਗਾ। ਹਾਲਾਂਕਿ ਜਿਹੜੇ ਕਾਂਗਰਸ ਦੇ ਵੱਲੋਂ ਮਲਕਰਜਨ ਖੜਗੇ ਜਿਹੜਾ ਜੀ ਉਹ ਰਹੇ ਆ, ਪਰ ਕਿਉਂਕਿ ਅਨਫ ਇੰਨੀਆਂ ਸੀਟਾਂ ਕਾਂਗਰਸ ਕੋਲੇ ਨਹੀਂ ਸੀਗੀਆਂ ਤੇ ਉਹ ਆਫੀਸ਼ੀਅਲ ਤੌਰ ਦੇ ਉੱਤੇ ਜਿਹੜੀ ਹੈ ਜੀ ਉਹ ਵਿਰੋਧੀ ਧਿਰ ਬਣ ਸਕੇ, ਕਿਉਂਕਿ ਵੱਡੀ ਪਾਰਟੀ ਸਿੰਗਲ ਲਾਰਜੈਸਟ ਪਾਰਟੀ ਸੀਗੀ ਜਿਹੜੀ ਸੱਤਾਧਾਰੀ ਧਿਰ ਤੋਂ ਬਾਅਦ, ਇਸ ਕਰਕੇ ਉਹ ਰੋਲ ਤਾਂ ਨਿਭਾਉਂਦੇ ਰਹੇ। ਜਿਹੜਾ ਅਫੀਸ਼ੀਅਲ ਹੁੰਦਾ ਜੀ ਉਹ ਚਾਹੇ RBI ਦਾ ਗਵਰਨਰ ਹੈ, ਚਾਹੇ CBI ਦਾ ਜਿਹੜਾ ਡਾਇਰੈਕਟਰ ਲਾਉਣਾ, ਇੱਦਾਂ ਦੀ ਨਿਯੁਕਤੀ ਜਿਹੜੀ ਹੁੰਦੀ ਆ ਉਹਦੇ ਉੱਤੇ ਜਿਹੜੀ ਵਿਰੋਧੀ ਧਿਰ ਦਾ ਨੇਤਾ ਆ ਉਹਦੇ ਸਾਈਨ ਹੁੰਦੇ ਆ। ਜਦੋਂ ਉਹ ਅਫੀਸ਼ੀਅਲ ਤੌਰ ਦੇ ਉੱਤੇ ਨਹੀਂ ਰਿਹਾ ਤੇ ਇੱਥੇ ਚੰਮਦੀਆਂ ਜਿਹੜੀਆਂ ਵੀ ਉਹ ਚਲਾਈਆਂ। ਜਦੋਂ ਇਹ ਚੀਜ਼ਾਂ ਜਿਹੜੀਆਂ ਉਹ ਬਾਹਰ ਆਉਣਗੀਆਂ ਇਹਦੇ ਵਿੱਚੋਂ ਬਹੁਤ ਕੁਝ ਜਿਹੜਾ ਜੀ ਉਹ ਸਾਹਮਣੇ ਆਊਗਾ, ਪਰ ਆਊਗਾ ਜਿਹੜਾ ਜੀ ਉਹ ਤਾਂ ਜੇ ਤਬਦੀਲੀ ਹੋਊਗੀ ਜੀ। ਤੇ ਅੱਗੇ ਗੱਲ ਕਰਦੇ ਜੀ, ਚੋਣ ਜ਼ਾਬਤਾ ਤੇ ਲੱਗ ਗਿਆ, ਉਸ ਤੋਂ ਮਗਰੋਂ ਨਸ਼ਿਆਂ ਦੀ ਫੜੋ ਫੜਾਈ ਹੈ। ਜਿਸ ਤਰ੍ਹਾਂ ਪੰਜਾਬ ਸਦਾ ਹੀ ਪਹਿਲੇ ਨੰਬਰ ਤੇ ਆਉਂਦਾ ਤੇ ਹੁਣ ਵੀ ਪੰਜਾਬ ਪਹਿਲੇ ਨੰਬਰ ਤੇ ਹੈ। ਬਿਲਕੁਲ ਜੀ, ਇੱਕ ਤਾਂ ਬਹੁਤ ਵਾਰੀ ਤਾਂ ਜ਼ਿਕਰ ਕੀਤਾ ਕਿ ਜਿੰਨੀ ਸ਼ਰਾਬ ਹਰਿਆਣੇ ਤੋਂ ਇੱਥੇ ਜਿਹੜੀ ਵੀ ਉਹ ਆਉਂਦੀ ਆ, ਤੇ ਹੁਣ ਤਾਂ ਉਹ ਇੱਕ ਜਿਹੜਾ ਗੀਤ ਸੀਗਾ ਉਹ ਵੀ ਬਦਲਣਾ ਪਊਗਾ ਜੀ, ਜਿਹੜਾ ਆਪਣਾ ਪੰਜਾਬ ਹੋਵੇ ਹਰਿਆਣੇ ਦੀ ਸ਼ਰਾਬ ਹੋਵੇ, ਉਹ ਕੁਛ ਇੱਦਾਂ ਦਾ ਹੈ ਜੀ। ਹਾਲਾਂਕਿ ਜਿਹੜਾ ਪੰਜਾਬ ਦੇ ਵਿੱਚ ਜਦੋਂ ਆਹ 2 ਸਾਲ ਹੋਏ ਆ ਸਰਕਾਰ ਨੂੰ, ਤੇ ਜਿਸ ਕਿਸਮ ਦੀ ਜਾਣਕਾਰੀ ਜਿਹੜੀ ਜੀ ਉਹ ਦਿੱਤੀ ਗਈ, ਚਾਹੇ ਉਹ STF ਦੇ ਵੱਲੋਂ ਦਿੱਤੀ ਗਈ, ਸਰਕਾਰੀ ਅੰਕੜੇ ਜਿਹੜੇ ਨੇ ਜਾਂ ਉਹ ਇਹ ਕਹਿੰਦੇ ਆ ਕਿ ਪੰਜਾਬ ਦੇ ਵਿੱਚ 90% ਨਸ਼ਿਆਂ ਨੂੰ ਜਿਹੜੀ ਉਹ ਠੱਲ ਪੈ ਚੁੱਕੀ ਹੋਈ ਹੈ, ਚਿੱਟੇ ਦੀ। ਆਪਾਂ ਜ਼ਿਕਰ ਪਿਛਲੇ ਦਿਨਾਂ ਦੇ ਵਿੱਚ ਇਹ ਵੀ ਕਰਦੇ ਰਹੇ ਹਾਂ ਕਿ ਕਿਵੇਂ ਜਿਹੜੀਆਂ ਮੌਤਾਂ ਨੇ ਉਹ ਓਵਰਡੋਜ਼ ਦੇ ਨਾਲ ਨਿਰੰਤਰ ਹੋ ਰਹੀਆਂ ਨੇ। ਜੇ 90% ਠੱਲ ਪੈ ਗਈ ਹੈ ਤਾਂ 10% ਨੇ ਦਵਾਈ ਮਚਾਈ ਪਈ ਹੈ। ਔਰ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਨਸ਼ਿਆਂ ਤੇ ਨੋਟਾਂ ਦੀ ਫੜੋਫੜੀ ਇਹਦੇ ਵਿੱਚ ਪੰਜਾਬ ਦੀ ਪੂਰੇ ਮੁਲਕ ਦੇ ਵਿੱਚੋਂ ਝੰਡੀ ਆ, ਤੇ ਮੇਰਾ ਨਹੀਂ ਖਿਆਲ ਇਹ ਝੰਡੀ ਪੁੱਟ ਸਕੂਗਾ ਕੋਈ। ਉਹਦਾ ਕਾਰਨ ਇਹ ਹੈ ਕਿ ਪੰਜਾਬ ਲਾਸਟ ਫੇਜ਼ ਦੇ ਵਿੱਚ ਆਊਗਾ ਜੀ ਇਲੈਕਸ਼ਨਾਂ ਦੇ ਵਿੱਚ, ਅਖੀਰਲੇ ਫੇਜ਼ ਦੇ ਵਿੱਚ ਪੰਜਾਬ ਦੇ ਵਿੱਚ ਵੋਟਾਂ ਜਿਹੜੀਆਂ ਉਹ ਪੈਣਗੀਆਂ। ਔਰ ਦੇਸ਼ ਭਰ ਦੇ ਵਿੱਚ ਜਿਹੜੀਆਂ 132 ਕਰੋੜ ਰੁਪਈਏ ਦੇ ਨਸ਼ੇ ਫੜੇ ਗਏ ਆ, ਇਕੱਲੇ ਪੰਜਾਬ ਦੇ ਵਿੱਚ ਸਭ ਤੋਂ ਵੱਧ 84 ਕਰੋੜ ਤੇ 30 ਲੱਖ ਦੇ ਨਸ਼ੇ ਫੜੇ ਗਏ ਆ। ਔਰ ਦੇਸ਼ ਦੇ ਵਿੱਚ ਕੁੱਲ ਰਿਕਵਰੀ ਦਾ ਇਹ 64% ਬਣਦਾ ਜੀ। ਔਰ ਚੋਣ ਕਮਿਸ਼ਨ ਦੇ ਜਿਹੜੇ ਅੰਕੜੇ ਆ, ਪੰਜਾਬ ਤੋਂ ਬਾਅਦ ਮਨੀਪੁਰ ਦਾ ਨੰਬਰ ਹੈ ਜਿੱਥੇ 21 ਕਰੋੜ 18 ਲੱਖ ਰੁਪਈਏ ਦੇ ਨਸ਼ੇ ਫੜੇ ਗਏ ਆ। ਉੱਤਰ ਪ੍ਰਦੇਸ਼ ਦਾ 3ਜਾ ਨੰਬਰ ਹੈ ਜਿੱਥੇ 14 ਕਰੋੜ 60 ਲੱਖ ਰੁਪਈਏ ਦਾ ਨਸ਼ਾ ਬਰਾਮਦ ਕੀਤਾ ਗਿਆ। ਪੰਜਾਬ ਦੇ ਗੁਆਂਢੀ ਰਾਜਸਥਾਨ ਦੇ ਵਿੱਚ 3 ਕਰੋੜ 67 ਲੱਖ ਰੁਪਈਏ ਦੇ ਨਸ਼ੇ ਫੜੇ ਗਏ ਆ। ਜ਼ਬਤਾ ਲੱਗਣ ਤੋਂ ਬਾਅਦ ਮੁਲਕ ਭਰ ਦੇ ਵਿੱਚ ਇਸ ਮਾਮਲੇ ਦੇ ਉੱਤੇ ਮੁਸਤੈਦੀ ਜਿਹੜੀ ਉਹ ਵਧੀ ਆ। ਐਨਫੋਰਸਮੈਂਟ ਏਜੰਸੀਆਂ ਦੇ ਵੱਲੋਂ ਨਸ਼ੇ, ਨਗਦੀ, ਗਹਿਣੇ ਵਗੈਰਾ ਜਿਹੜੇ ਜੀ ਉਹ ਫੜੇ ਗਏ ਆ। ਲੋਕ ਸਭਾ ਚੋਣਾਂ ਦੇ ਦੌਰਾਨ ਹੁਣ ਤੱਕ ਗੁਜਰਾਤ, ਮੇਘਾਲਿਆ, ਦਿੱਲੀ, ਉੜੀਸਾ, ਸਿੱਕਮ, ਛੱਤੀਸਗੜ੍ਹ ਦੇ ਵਿੱਚ ਨਸ਼ਿਆਂ ਦੀ ਕੋਈ ਰਿਕਵਰੀ ਨਹੀਂ ਹੋਈ। ਔਰ ਸ਼ਰਾਬ ਦੇ ਮਾਮਲੇ ਦੇ ਵਿੱਚ ਉੱਤਰ ਪ੍ਰਦੇਸ਼ ਜਿਹੜਾ ਜੀ ਉਹ ਮੋਹਰੀ ਆ। ਔਰ ਇੱਥੇ ਹੁਣ ਤੱਕ 22 ਕਰੋੜ 55 ਲੱਖ ਰੁਪਈਏ ਦੀ ਸ਼ਰਾਬ ਫੜੀ ਗਈ ਹੈ। ਕਰਨਾਟਕਾ ਦੇ ਵਿੱਚ 19 ਕਰੋੜ 88 ਲੱਖ ਦੀ ਸ਼ਰਾਬ ਫੜੀ ਗਈ ਹੈ। ਔਰ ਪੰਜਾਬ ਦੇ ਵਿੱਚੋਂ 3 ਕਰੋੜ 22 ਲੱਖ ਦੀ ਸ਼ਰਾਬ ਜਿਹੜੀ ਆ ਉਹ ਫੜੀ ਗਈ ਆ। ਹਰਿਆਣੇ ਚੋਂ ਪੰਜਾਬ ਦੇ ਵਿੱਚ ਸ਼ਰਾਬ ਦੀ ਵੱਡੀ ਤਸਕਰੀ ਜਿਹੜੀ ਹੁੰਦੀ ਆ। ਔਰ ਤਾਮਿਲਨਾਡੂ ਦੇ ਵਿੱਚ ਸਭ ਤੋਂ ਵੱਧ ਨਗਦੀ ਜਿਹੜੀ ਆ 36 ਕਰੋੜ ਤੇ 6 ਲੱਖ ਰੁਪਈਏ ਦੀ ਫੜੀ ਗਈ ਆ। ਔਰ ਪੰਜਾਬ ਦੇ ਵਿੱਚ ਹੁਣ ਤੱਕ 5 ਕਰੋੜ 20 ਲੱਖ ਰੁਪਈਏ ਦੀ ਨਗਦੀ ਜਿਹੜੀ ਆ ਉਹ ਫੜੀ ਜਿਹੜੀ ਹੋ ਗਈ ਆ। ਅਜੇ ਇਹ ਮਾਰਚ ਦਾ ਲਾਸਟ ਚੱਲ ਰਿਹਾ ਜੀ, ਔਰ April ਪੂਰਾ ਪਿਆ। ਮਈ ਦਾ ਜਿਹੜਾ ਜੀ ਉਹ ਪੂਰਾ ਅੱਧਿਓਂ ਵੱਧ ਜਿਹੜਾ, ਕਿਉਂਕਿ 19 ਮਈ ਨੂੰ ਵੋਟਾਂ ਪੰਜਾਬ ਦੇ ਵਿੱਚ ਪੈਣੀਆਂ ਨੇ। ਉਸ 1.5 ਮਹੀਨੇ ਦੇ ਦੌਰਾਨ ਹੋਰ ਕੀ ਕੁਝ ਜਿਹੜਾ ਜੀ ਫੜਿਆ ਜਾਊਗਾ, ਕਿੰਨਾ ਫੜਿਆ ਜਾਊਗਾ, ਜੇ ਹੁਣ ਤੋਂ ਹੀ ਅੰਕੜੇ ਜਿਹੜੇ ਜੀ ਉਹ ਲਾਓ
ਅੰਦਾਜ਼ਾ ਲਾ ਸਕਦੇ ਹੋ ਕਿ ਇਹ ਝੰਡੀ ਪੁੱਟ ਸਕਣੀ ਬਾਕੀ ਰਾਜਾਂ ਦੇ ਵੱਸ ਦੀ ਗੱਲ ਨਹੀਂ ਰਹੂਗੀ ਜੀ ਪੰਜਾਬ ਵਾਲੀ ਝੰਡੀ। ਬਿਲਕੁਲ ਜੀ, ਪੰਜਾਬ ਦੇ ਵਿੱਚ ਦੇਖੋ ਅਜੇ ਵੀ NRI ਬਹੁਤ ਤਰਸ ਖਾ ਰਹੇ ਆ ਉੱਥੇ ਦੀਆਂ ਪਾਰਟੀਆਂ 'ਤੇ, ਭਾਵੇਂ ਉਹ ਰਵਾਇਤੀ ਪਾਰਟੀਆਂ, ਕੋਈ ਵੀ ਪਾਰਟੀ ਆ, ਪੈਸਾ ਧੜਾ ਧੜ ਭੇਜ ਰਹੇ ਆ ਲੋਕ। ਸਮਝ ਨਹੀਂ ਆਉਂਦੀ ਕਿ ਪੈਸੇ ਨੂੰ ਇਸ ਤਰ੍ਹਾਂ ਕਿਉਂ ਬਰਬਾਦ ਕਰਦੇ। ਅਤੇ ਅੱਗੇ ਗੱਲ ਕਰਦੇ ਆ ਕਿਸਾਨਾਂ ਦਾ ਸੰਘਰਸ਼ ਸੀਗਾ। ਸੰਘਰਸ਼ ਵੈਸੇ ਬਹੁਤ ਸਾਲਾਂ ਤੋਂ ਦੇਖਦੇ ਆਏ ਆ, ਪਰ ਰੰਗ ਲਿਆਇਆ ਕਿਉਂਕਿ ਇਲੈਕਸ਼ਨਾਂ ਆ ਗਈਆਂ, ਗੰਨਾ ਮਿੱਲਾਂ ਨੇ ਬਕਾਇਆ ਮੋੜਿਆ। ਬਿਲਕੁਲ ਜੀ, ਇਹ ਜਿਹੜੇ ਕਿਸਾਨ ਸੀਗੇ ਜੀ, ਲੰਬਾ ਉਹਨਾਂ ਨੇ ਸੰਘਰਸ਼ ਜਿਹੜਾ ਵੀ ਕੀਤਾ, ਚਾਹੇ ਧੂਰੀ ਦੇ ਵਿੱਚ ਉਹ ਹੜਤਾਲ ਦੇ ਉੱਤੇ ਬੈਠੇ ਹੋਣ, ਜਿੱਥੋਂ ਚੁੱਕ ਕੇ ਜਬਰੀ ਵੀ ਜਿਹੜਾ ਦੀ ਪੁਲਿਸ ਲੈ ਕੇ ਗਈ ਆ ਉਹਨਾਂ ਨੂੰ, ਚਾਹੇ ਉਹ ਸਲਫਾਸ ਜਿਹੜੀ ਆ ਜੀ ਉਹ ਲੈ ਕੇ ਛੱਤਾਂ ਦੇ ਉੱਤੇ ਜਿਹੜਾ ਦੀ ਉਹ ਚੜ੍ਹੇ ਹੋਣ, ਲਗਾਤਾਰ ਆਪਣੇ ਬਕਾਏ ਦੇ ਵਾਸਤੇ ਉਹ ਸੰਘਰਸ਼ ਕਰਦੇ ਰਹੇ ਕਿ ਸਾਨੂੰ ਪਿਛਲਾ ਬਕਾਇਆ ਦੇ ਦਿਓ। ਪੰਜਾਬ ਦੇ ਜਿਹੜੇ ਕਿਸਾਨ ਸੀਗੇ ਜੀ, ਹੁਣ ਜਿਹੜੀਆਂ ਪ੍ਰਾਈਵੇਟ ਇਹ ਖੰਡ ਮਿੱਲਾਂ ਨੇ, ਉਹਨਾਂ ਨੇ ਬੈਂਕਾਂ ਤੋਂ ਕਰਜ਼ੇ ਲੈਣ ਦੀ ਪ੍ਰਕਿਰਿਆ ਜਿਹੜੀ ਦੀ ਉਹ ਸ਼ੁਰੂ ਕੀਤੀ ਆ, ਔਰ ਜਿਹੜਾ ਹੁਣ ਜਿਹੜੀਆਂ ਦੀ ਇਹ ਜਿਹੜੇ ਕਿਸਾਨਾਂ ਦੇ ਪੈਸੇ ਆ ਉਹ ਵਾਪਸ ਮਿਲਣਗੇ। ਰਾਜ ਸਰਕਾਰ ਦੇ ਵੱਲੋਂ ਕਿਸਾਨਾਂ ਖਿਲਾਫ ਸਖਤੀ ਦਾ ਮਨ ਵੀ ਬਣਾਇਆ ਗਿਆ ਸੀਗਾ, ਪਰ ਚੋਣਾਂ ਸਿਰ ਦੇ ਉੱਤੇ ਹੋਣ ਕਰਕੇ ਸਰਕਾਰ ਹਿੰਮਤ ਨਹੀਂ ਵਿਖਾ ਸਕੀ, ਔਰ ਧੂਰੀ ਖੰਡ ਮਿੱਲ ਦੇ ਮਾਲਕ ਨੂੰ ਰੋਜ਼ 35 ਲੱਖ ਰੁਪਏ ਕਿਸਾਨਾਂ ਨੂੰ ਜਾਰੀ ਕਰਨ ਦੀ ਹਦਾਇਤ ਦਿੱਤੀ ਗਈ ਹੈ। ਪਹਿਲਾਂ ਵੀ ਦਿੱਤੀ ਜਾ ਸਕਦੀ, ਸੰਘਰਸ਼ ਜਿਹੜਾ ਵੀ ਉਹ ਸ਼ੁਰੂ ਹੋਣ ਦੇ ਸਮੇਂ ਨਹੀਂ ਦਿੱਤੀ ਗਈ। ਸਿਵਲ ਤੇ ਪੁਲਿਸ ਅਧਿਕਾਰੀ ਜਿਹੜੇ ਆ ਜੀ ਉਹ ਕਹਿੰਦੇ ਆ ਕਿ ਖੰਡ ਮਿੱਲ ਦੇ ਪ੍ਰਬੰਧਕਾਂ ਦਾ ਰਵੱਈਆ ਨਿੰਦਣਯੋਗ ਰਿਹਾ, ਔਰ ਕਿਸਾਨਾਂ ਦੇ ਵੱਲੋਂ ਸ਼ੁਰੂ ਕੀਤੇ ਸੰਘਰਸ਼ ਦੇ ਬਾਵਜੂਦ ਕਿਸੇ ਵੀ ਡਿਸਟ੍ਰਿਕਟ ਲੈਵਲ ਜਾਂ ਪੁਲਿਸ ਅਧਿਕਾਰੀ ਦੇ ਨਾਲ ਫੋਨ ਤੇ ਗੱਲ ਕਰਨ ਦੇ ਵਾਸਤੇ ਵੀ ਉਹ ਰਾਜੀ ਨਹੀਂ ਸੀ। ਸਰਕਾਰ ਦੇ ਵੱਲੋਂ ਕਿਉਂਕਿ ਧਮਕੀ ਦਿੱਤੀ ਗਈ ਜਿਹੜੀ ਸੀਗੀ ਜੀ, ਜਿਹਦੇ ਕਰਕੇ ਉਹਨੂੰ ਜਿਹੜਾ ਜੀ 25 ਕਰੋੜ ਰੁਪਏ ਤੋਂ ਬਾਅਦ 40 ਲੱਖ ਰੁਪਏ ਰੋਜ਼ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਜਿਹੜਾ ਜੀ ਉਹ ਪਾਏ ਜਾਣਗੇ। ਜਿਹੜੇ ਵੱਖ-ਵੱਖ ਵਿਰੋਧੀ ਧਿਰਾਂ ਨੇ ਉਹ ਤਾਂ ਇਹਨਾਂ ਕਿਸਾਨਾਂ ਦੀ ਹਮਾਇਤ ਜਿਹੜਾ ਜੀ ਉਹ ਕਰਦੀਆਂ ਰਹੀਆਂ ਨੇ। ਸਵਾਲ ਇਹਦੇ ਵਿੱਚ ਵੱਡਾ ਹੈ ਕਿ ਸਰਕਾਰਾਂ ਜਿਹੜੀਆਂ ਉਹ ਕਿਉਂ ਨਹੀਂ ਜਿਹੜਾ ਕੰਨ ਖਿੱਚਦੀਆਂ ਇਹਨਾਂ ਪ੍ਰਾਈਵੇਟ ਜਿਹੜੀਆਂ ਮਿੱਲਾਂ ਨੇ ਉਹਨਾਂ ਦਾ। ਉਹਦਾ ਕਾਰਨ ਕਿਉਂਕਿ ਇਹ ਜਿਹੜੇ ਇਹਨਾਂ ਦੇ ਮਾਲਕ ਨੇ ਉਹ ਕੋਈ ਨਾ ਕੋਈ ਰਾਜਨੀਤਿਕ ਧੜਾ ਹੈ, ਰਾਜਨੀਤਿਕ ਬੰਦਾ ਆ ਜਿਹੜਾ ਕਿ ਇਹਨਾਂ ਮਿੱਲਾਂ ਨੂੰ ਜਿਹੜਾ ਚਲਾਉਂਦਾ, ਜਿਨ੍ਹਾਂ ਨੇ ਇਸ ਸਾਜ਼ਿਸ਼ ਦੇ ਤਹਿਤ ਸਰਕਾਰੀ ਮਿੱਲਾਂ ਪਹਿਲਾਂ ਜਿਹੜੀਆਂ ਸੀਗੀਆਂ ਉਹਨਾਂ ਨੂੰ ਖਤਮ ਕਰਾਇਆ। ਮੁੜ ਕੇ ਜਿਹੜਾ ਇਹ ਪ੍ਰਾਈਵੇਟ ਮਿੱਲਾਂ ਦੇ ਹੱਥਾਂ ਦੇ ਵਿੱਚ ਸਾਰਾ ਜਿਹੜਾ ਸੀ ਉਹ ਆ ਗਿਆ, ਔਰ ਸਰਕਾਰੀ ਮਿੱਲਾਂ ਦੇ ਕੀ ਹਾਲਾਤ ਹੋਏ ਆ, ਮਸ਼ੀਨਰੀ ਤੱਕ ਜੰਗਾਲ ਲੱਗ ਕੇ ਸਾਰੀ ਜਿਹੜੀ ਉਹ ਖਤਮ ਹੋ ਗਈ। ਫਿਰ ਜਦੋਂ ਕਿਸਾਨ ਜਿਹੜਾ ਸੀਗਾ ਜੀ ਉਹ ਡਿਪੈਂਡ ਹੋ ਗਿਆ ਇਹਨਾਂ ਪ੍ਰਾਈਵੇਟ ਮਿੱਲਾਂ ਦੇ ਉੱਤੇ, ਤੇ ਫਿਰ ਇਹ ਆਪਣੇ ਜਿਹੜਾ ਸੀਗਾ ਜੀ ਉਹ ਮਨਾਹੀਆਂ ਕਰਨ ਲੱਗੀਆਂ। ਇਹ ਮਨਾ ਹੀ ਆ ਨਾ ਕਿ ਗੰਨਾ ਵੀ ਖਰੀਦ ਲਿਆ, ਉਹਦੇ ਤੋਂ ਖੰਡ ਬਣਾ ਕੇ ਗਾਂ ਜਿਹੜੀ ਉਹ ਵੇਚ ਵੀ ਦਿੱਤੀ, ਤੇ ਉਹਨਾਂ ਦਾ ਬਕਾਇਆ ਜਿਹੜਾ ਜੀ ਉਹ ਨਹੀਂ ਦਿੱਤਾ। ਕੀ ਇਹ ਮਿੱਲਾਂ ਜਿਹੜੀਆਂ ਜੀ ਘਾਟੇ 'ਚ ਨੇ? ਬਿਲਕੁਲ ਵੀ ਨਹੀਂ, ਬਲਕਿ ਇਹ ਪ੍ਰੋਫਿਟ ਦੇ ਵਿੱਚ ਨੇ। ਜੇ ਪ੍ਰੋਫਿਟ ਦੇ ਵਿੱਚ ਨੇ, ਜਿਹੜਾ ਕਾਸ਼ਤਕਾਰ ਹੈ ਜੀ ਉਹ ਨਹੀਂ ਜਾ ਰਿਹਾ। ਇਹ ਆਪਣੇ ਆਪ ਦੇ ਵਿੱਚ ਹੀ ਵੱਡਾ ਸਵਾਲ ਹੈ। ਬਿਲਕੁਲ ਜੀ, ਕਿਸਾਨ ਹੀ ਪਿਸਦਾ ਜੀ ਇਸ ਦੇ ਵਿੱਚ। ਤੇ ਅੱਗੇ ਆਪਾਂ ਅਕਾਲੀ ਦਲ ਦੀ ਗੱਲ ਕਰਦੇ ਹਾਂ। ਸਿਰਦਰਦੀ ਬਣ ਸਕਦਾ ਦਰਬਾਰਾ ਸਿੰਘ ਗੁਰੂ? ਐਕਚੁਅਲੀ ਜੀ ਇਸ ਵੇਲੇ ਕਿਉਂਕਿ ਤਿਆਰੀ ਤਾਂ ਜਿਹੜੀ ਹੈ ਜੀ ਉਹ ਚੱਲ ਰਹੀ ਹੈ ਅਕਾਲੀ ਦਲ ਦੇ ਵੱਲੋਂ ਵੀ, ਔਰ ਜਿਹੜਾ ਇਹ ਕਿਹਾ ਜਾ ਰਿਹਾ ਕਿ 2 ਜਿਹੜੇ ਮੈਂਬਰ ਨੇ ਉਹ ਟਿਕਟ ਲੜ ਸਕਦੇ ਆ, ਜਿਵੇਂ ਹਰਸਿਮਰਤ ਕੌਰ ਬਾਦਲ ਹੋਰੀ ਬਠਿੰਡਾ ਤੋਂ ਤੇ ਸੁਖਬੀਰ ਸਿੰਘ ਬਾਦਲ ਜਿਹੜਾ ਫਿਰੋਜ਼ਪੁਰ। ਕਈ ਕੁਛ ਜਿਹੜਾ ਜੀ ਆਉਂਦੇ ਦਿਨਾਂ ਦੇ ਦੌਰਾਨ ਸਾਹਮਣੇ ਆਊਗਾ। ਜਿਹੜੇ ਸਾਬਕਾ ਆਫੀਸਰ ਨੇ ਦਰਬਾਰਾ ਸਿੰਘ ਗੁਰੂ, ਜਿਨ੍ਹਾਂ ਨੇ ਭਦੌੜ ਤੋਂ ਚੋਣ ਹਾਰੀ ਸੀਗੀ ਉਸ ਟਾਈਮ, ਉਹ ਅੱਜ ਕੱਲ ਜਿਹੜਾ ਜੀ ਉਹ ਅਕਾਲੀ ਦਲ ਦੇ ਜਿਹੜਾ ਜੀ ਉਹ ਮੈਂਬਰ ਲੱਗਣ, ਆਗੂ ਲੱਗਣ, ਉਹਦੇ ਕਰਕੇ ਉਹਨਾਂ ਨੇ ਆਪਣੀ ਦਾੜੀ ਵੀ ਖੋਲ ਲਈ ਆ, ਨੀਲੀ ਪੱਗ ਵੀ ਜਿਹੜੀ ਹੈ ਜੀ ਉਹ ਬੰਨ ਲਈ ਹੈ। ਇਹਦੇ ਬਾਵਜੂਦ ਕਿਉਂਕਿ ਉਹਨੂੰ ਫਤਿਹਗੜ੍ਹ ਸਾਹਿਬ ਤੋਂ ਉਤਾਰਿਆ ਜਾ ਰਿਹਾ ਜਿਹੜਾ ਅਕਾਲੀ ਦਲ ਦੀ ਤਰਫੋਂ। ਅਕਾਲੀ ਦਲ ਜਿਹੜਾ ਕਿ ਇਸ ਵੇਲੇ ਬੁਰੇ ਤਰੀਕੇ ਦੇ ਨਾਲ ਘਿਰਿਆ ਹੋਇਆ, ਜਿਹੜਾ ਬੇਅਦਬੀ ਕਾਂਡ ਹੋਇਆ ਸੀਗਾ ਉਹਦੀ ਵਜ੍ਹਾ ਕਰਕੇ, ਬਰਗਾੜੀ, ਬਾਈਬਲ ਕਲਾਂ, ਕੋਟਕਪੂਰੇ ਦੀਆਂ ਜਿਹੜੀਆਂ ਘਟਨਾਵਾਂ ਸੀਗੀਆਂ, ਉਹਦੇ ਕਰਕੇ ਉਹਦੀ ਪੰਥਕ ਪਛਾਣ ਤਾਂ ਜਿਹੜੀ ਹੈ ਜੀ ਉਹ ਗਵਾਉਂਦਾ ਤੇਜ਼ੀ ਦੇ ਨਾਲ ਗਵਾਚ ਰਹੀ ਹੈ। 2017 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਅਕਾਲੀ ਦਲ ਇਹਦਾ ਖਮਿਆਜ਼ਾ ਜਿਹੜਾ ਜੀ ਉਹ ਭੁਗਤ ਚੁੱਕਾ ਹੈ। ਪੰਜਾਬ ਦੇ ਵਿੱਚ ਕਾਂਗਰਸ ਦੇ 2 ਸਾਲ ਪੂਰੇ ਹੋਣ ਦੇ ਬਾਵਜੂਦ ਲੋਕਾਂ ਦਾ ਗੁੱਸਾ ਕਾਂਗਰਸ ਲਈ ਤਾਂ ਜਿਹੜਾ ਬਣ ਰਿਹਾ ਕਿ ਉਹਨੇ ਵਾਅਦੇ ਪੂਰੇ ਨਹੀਂ ਕੀਤੇ, ਪਰ ਅਕਾਲੀ ਦਲ ਪ੍ਰਤੀ ਵੀ ਲੋਕਾਂ ਦਾ ਗੁੱਸਾ ਜਿਹੜਾ ਜੀ ਉਹ ਘੱਟ ਨਹੀਂ ਰਿਹਾ। ਤੁਸੀਂ ਚਾਹੇ ਉਹ ਅਕਾਲੀ ਦਲ ਨੇ ਜਿਹੜੇ ਜੀ ਉਹ ਭਾਂਡੇ ਮਾਂਜਣ ਵਾਲਾ ਜਿਹੜਾ ਜੀ ਉਹਨੂੰ ਕਰਨਾ ਪਿਆ ਜਾਂ ਜੋ ਵੀ, ਉਹ ਉਹਦੇ ਉਲਟ ਪੈਂਦਾ। ਜਿਹੜੀ ਹਰ ਗੱਲ ਹੈ ਉਹ ਉਲਟ ਪੈਂਦੀ ਹੈ।
ਹੁਣ ਪੰਥਕ ਦਿੱਖ ਦਿਖਾਉਣ ਦੇ ਵਾਸਤੇ ਪਿਛਲੇ ਦਿਨਾਂ ਦੇ ਵਿੱਚ ਇਹ ਵੀ ਚਰਚਾ ਜਿਹੜੀ ਸੀ ਉਹ ਚੱਲਦੀ ਰਹੀ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਗਾਤਰਾ ਪਾ ਲਿਆ ਔਰ ਉਹਨਾਂ ਨੇ ਵਿਖਾਉਣ ਦੀ ਵੀ ਕੋਸ਼ਿਸ਼ ਕੀਤੀ, ਇਹ ਦੱਸਣ ਦੀ ਕਿ ਉਹ ਅਕਾਲੀ ਦਲ ਦੇ ਪ੍ਰਧਾਨ ਨੇ ਤੇ ਪੰਥ ਦੇ ਵਿੱਚ ਉਹਨਾਂ ਦੀ ਵਾਪਸੀ ਜਿਹੜੀ ਹੈ ਜੀ ਹੋ ਗਈ ਹੈ। ਪਰ ਉਹ ਨਾਲ ਦੀ ਨਾਲ ਜਦੋਂ ਇਹ ਫੋਟੋਆਂ ਆਈਆਂ ਤੇ ਉਹ ਹੋਲੀ ਵਾਲੀਆਂ ਜਿਹੜੀਆਂ ਫੋਟੋਆਂ ਸੀਗੀਆਂ ਉਹ ਤੇ ਇੱਕ ਪਾਣੀ ਦੀਆਂ ਵਿਸ਼ਾਰਾਂ ਜਿਹੜੀਆਂ ਵੱਜੀਆਂ ਸੀ ਉਹ ਫੋਟੋਆਂ ਵੀ ਨਾਲ ਦੀ ਨਾਲ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਗਈਆਂ ਕਿ ਪਹਿਲਾਂ ਇਹ ਗਾਤਰਾ ਹੈ ਨਹੀਂ ਸੀਗਾ, ਹੁਣ ਗਾਤਰਾ ਕਿੱਥੋਂ, ਭਾਵ ਕਿ ਲੋਕ ਭੁੱਲ ਨਹੀਂ ਰਹੇ, ਲੋਕ ਕੁਛ ਨਾ ਕੁਛ ਜਿਹੜਾ ਜੀ ਉਹ ਕੱਢ ਲਿਆਉਂਦੇ ਆ। ਦਰਬਾਰਾ ਸਿੰਘ ਗੁਰੂ ਜਿਹੜੇ ਕਿ ਜਲੰਧਰ ਦੇ ਐਡੀਸ਼ਨਲ ਡਿਪਟੀ ਕਮਿਸ਼ਨਰ ADC ਹੁੰਦੇ ਸਨ, ਜਦੋਂ 2 ਫਰਵਰੀ 1986 ਨੂੰ ਨਕੋਦਰ ਦੇ ਵਿੱਚ ਗੋਲੀ ਕਾਂਡ ਵਾਪਰਿਆ ਸੀ, ਇੱਥੇ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਹੜੀ ਉਹ ਕੀਤੀ ਔਰ ਉਸ ਬੇਅਦਬੀ ਦੇ ਰੋਸ ਦੇ ਵਜੋਂ ਜਿਹੜਾ ਰੋਸ ਮਾਰਚ ਨਿਕਲ ਰਿਹਾ ਸੀਗਾ ਉਹਦੇ ਵਿੱਚ ਜਿਹੜੇ ਇਹ ਰੋਸ ਕਰ ਰਹੇ ਲੋਕ ਸੀ ਉਹਨਾਂ ਦੇ ਉੱਤੇ ਅੰਨ੍ਹੇਵਾਹ ਗੋਲੀ ਚਲਾਈ ਗਈ ਸੀ, ਜਿਹਦੇ ਵਿੱਚ 4 ਨੌਜਵਾਨ ਜਿਹੜੇ ਉਹਨਾਂ ਦੀ ਮੌਤ ਹੋਈ ਸੀਗੀ। ਔਰ ਉਦੋਂ ਉਹ ADC ਸਨ ਜੀ ਔਰ ਜਿਹੜੇ ਇਸ ਘਟਨਾ ਦੀ ਜਾਂਚ ਲਈ ਬਣਾਇਆ ਗਿਆ ਜਿਹੜਾ ਕਮਿਸ਼ਨ ਸੀਗਾ ਜਸਟਿਸ ਗੁਰਨਾਮ ਸਿੰਘ ਦੀ ਰਿਪੋਰਟ, ਉਹਦੇ ਵਿੱਚ ਬਾਰ-ਬਾਰ ਦਰਬਾਰਾ ਸਿੰਘ ਗੁਰੂ ਦਾ ਜ਼ਿਕਰ ਜਿਹੜਾ ਜੀ ਉਹ ਆਉਂਦਾ। ਬੇਸ਼ੱਕ ਉਹ ਕਈ ਵਾਰੀ ਸਫਾਈਆਂ ਇਸ ਮਾਮਲੇ ਦੇ ਉੱਤੇ ਦੇ ਚੁੱਕੇ ਆ, ਪਰ ਇਹ ਸਫਾਈਆਂ ਜਿਹੜੀਆਂ ਜੀ ਇਹ ਮੰਨੀਆਂ ਨਹੀਂ ਜਾ ਰਹੀਆਂ ਕਿਉਂਕਿ ਬੇਅਦਬੀ ਕਾਂਡ ਜਿਹੜਾ 15 ਦੇ ਵਿੱਚ ਜਿਹੜੇ ਹੋਏ ਇਹ ਚਰਚਾ ਦੇ ਵਿੱਚ ਆਉਣ ਤੋਂ ਬਾਅਦ ਨਕੋਦਰ ਵਾਲਾ ਜਿਹੜਾ ਕਾਂਡ ਸੀਗਾ ਉਹ ਵੀ ਚਰਚਾ 'ਚ ਆ ਗਿਆ ਔਰ ਆਮ ਆਦਮੀ ਪਾਰਟੀ ਜਿਹੜੀ ਹੈ ਜੀ ਉਹਨੇ ਵਿਧਾਨ ਸਭਾ ਦੇ ਵਿੱਚ ਇਹਨੂੰ ਉਠਾਇਆ ਔਰ ਜਦੋਂ ਇਹਨੂੰ ਉਠਾਇਆ ਇਹ ਮੁੜ ਕੇ ਚਰਚਿਤ ਹੋ ਗਿਆ ਔਰ ਮੰਗ ਇਹ ਵੀ ਆਮ ਆਦਮੀ ਪਾਰਟੀ ਦੇ ਵੱਲੋਂ ਕੀਤੀ ਜਾ ਰਹੀ ਹੈ ਕਿ ਇਹ ਜਿਹੜੀ ਜਸਟਿਸ ਗੁਰਨਾਮ ਸਿੰਘ ਹੋਰਾਂ ਦੇ ਕਮਿਸ਼ਨ ਦੀ ਰਿਪੋਰਟ ਸੀ ਉਹਨੂੰ ਜਨਤਕ ਕੀਤਾ ਜਾਵੇ। ਇਹ ਜਿਹੜੀ ਸੀ ਅੱਜ ਹੀ ਸੀ ਵਿਧਾਨ ਸਭਾ ਦੇ ਵਿੱਚ ਉਸ ਟਾਈਮ ਦੇ ਉੱਤੇ। ਮੈਂ ਵੀ ਦੱਸਣਾ ਕਿ ਉਦੋਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਜਿਹੜੀ ਉਹ ਸਰਕਾਰ ਸੀਗੀ ਪੰਜਾਬ ਦੇ ਵਿੱਚ, ਜਦੋਂ ਕੁਝ ਘਟਨਾਵਾਂ ਜਿਹੜੀਆਂ ਦੀ ਵਾਪਰੀਆਂ ਸਰਕਾਰ ਤਾਂ ਵੈਸੇ ਉਹਨਾਂ ਦੀ ਹੀ ਰਹੀ ਹੈ। ਹੁਣ ਇਹ ਦੁਬਾਰਾ ਫੇਰ ਚਰਚਾ ਦਾ ਵਿਸ਼ਾ ਜਿਹੜਾ ਵੀ ਉਹ ਬਣ ਸਕਦਾ ਜਿਹੜਾ ਨਕੋਦਰ ਕਾਂਡ ਸੀਗਾ ਕਿ ਜਦੋਂ ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰੀ ਵਜੋਂ ਜਿਹੜੇ ਆਉਂਦੇ ਆ ਤੇ ਇਹ ਅਕਾਲੀ ਦਲ ਦੇ ਵਾਸਤੇ ਮੁਸ਼ਕਲ ਜਿਹੜੀ ਦੀ ਉਹ ਖੜੀ ਕਰ ਸਕਦਾ ਹੈ ਦਰਬਾਰਾ ਸਿੰਘ ਗੁਰੂ ਹੋਰਾਂ ਦੀ ਇਹ ਜਿਹੜੀ ਉਮੀਦਵਾਰੀ ਫਤਿਹਗੜ੍ਹ ਸਾਹਿਬ ਤੋਂ। ਲੋਕ ਕਿੰਨਾ ਕੁ ਇਹਨੂੰ ਜਿਹੜਾ ਜੀ ਉਹ ਸਾਹਮਣੇ ਲਿਆਉਂਦੇ ਆ, ਕਿੰਨਾ ਇਹਦਾ ਚਰਚਾ ਹੁੰਦਾ, ਇਹ ਆਉਣ ਵਾਲੇ ਦਿਨ ਜਿਹੜੇ ਜੀ ਉਹ ਦੱਸਣਗੇ। ਪਰ ਇਹਦਾ ਚਰਚਾ ਸ਼ੁਰੂ ਹੋ ਜਾਣਾ ਇਹ ਆਪਣੇ ਆਪ ਦੇ ਵਿੱਚ ਤੁਸੀਂ ਇਹ ਕਹਿ ਸਕਦੇ ਹੋ ਇਸ ਪਾਸੇ ਵੱਲ ਨੂੰ, ਇਸ ਗੱਲ ਵੱਲ ਨੂੰ ਜਿਹੜਾ ਜੀ ਉਹ ਇਸ਼ਾਰਾ ਆ ਕਿ ਇਹ ਮੁੱਦਾ ਉੱਠੂਗਾ ਦੁਬਾਰਾ ਫਿਰ ਪੰਜਾਬ ਦੇ ਵਿੱਚ। ਉੱਠਣਾ ਵੀ ਚਾਹੀਦਾ ਕਿਉਂਕਿ ਜਿਹੜੀ ਰਿਪੋਰਟ ਸੀਗੀ ਜੇ ਉਦੋਂ ਕਮਿਸ਼ਨ ਬਣਾਇਆ ਠੀਕ ਉਸੇ ਤਰੀਕੇ ਦੇ ਨਾਲ ਜਿਹੜਾ ਇਹਨਾਂ ਨੇ ਕਮਿਸ਼ਨ ਬਣਾਇਆ ਸੀ ਉਹਦੀ ਵੀ ਰਿਪੋਰਟ ਲੈਣ ਤੋਂ ਇਹਨਾਂ ਨੇ ਨਾ ਕੀਤੀ ਸੀ, ਪਰ ਜਸਟਿਸ ਗੁਰਨਾਮ ਸਿੰਘ ਦੀ ਰਿਪੋਰਟ ਇਹਨਾਂ ਨੇ ਲੈ ਲਈ ਸੀ, ਵਿਧਾਨ ਸਭਾ ਦੇ ਵਿੱਚ ਵੀ ਲੈ ਆਂਦੀ ਸੀ, ਪਰ ਉਹਦੇ ਉੱਤੇ ਬਹਿਸ ਨਹੀਂ ਜਿਹੜੀ ਵੀ ਉਹ ਉਹਦੇ ਵਿੱਚ ਕੀ ਆ ਜੇ ਉਹ ਜਨਤਕ ਹੁੰਦੀ ਆ ਤੇ ਬਹੁਤ ਕੁਝ ਜਿਹੜਾ ਵੀ ਉਹ ਸਾਹਮਣੇ ਆ ਸਕਦਾ। ਜੀ 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 ਬਿਲਕੁਲ। ਤੇ ਅੱਗੇ ਬੁੱਧੀਜੀਵੀਆਂ ਦੀ ਗੱਲ ਕਰੀਏ, ਇਹਨਾਂ ਨੇ ਵੀ ਇੱਕ ਪਾਰਟੀ ਬਣਾਈ ਆ ਪੰਜਾਬ ਬਚਾਓ ਤੇ ਗੁਰਤੇਜ ਸਿੰਘ ਨੇ ਕਿਹਾ ਕਿ ਜੇ ਵੱਡੇ ਬਾਦਲ ਖੜੇ ਹੁੰਦੇ ਆ ਤਾਂ ਉਹ ਵੀ ਚੋਣ ਲੜ ਸਕਦੇ ਆ ਉਹਨਾਂ ਦੇ ਬਰਾਬਰ। ਵੈਸੇ ਜਿਹੜਾ ਡੈਮੋਕ੍ਰੈਟਿਕ ਅਲਾਇੰਸ ਬਣਿਆ ਜਿਹੜੀ ਪਾਰਟੀ ਹੈਗੀ ਸੁਖਪਾਲ ਸਿੰਘ ਖਹਿਰਾ ਹੋਰਾਂ ਵਾਲੀ, ਉਹਨਾਂ ਨੇ ਜਿਹੜਾ ਵੀ ਲਾਇਆ ਸਪੋਕਸਮੈਨ ਔਰ ਸੀਨੀਅਰ ਮੀਤ ਪ੍ਰਧਾਨ ਜਿਹੜਾ ਵੀ ਲਾਇਆ ਸੀਗਾ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਹੋਰਾਂ ਨੂੰ, ਉਹ ਪਤਾ ਨਹੀਂ ਉਹਨਾਂ ਨੇ ਉੱਧਰੋਂ ਛੱਡਤਾ ਜਾਂ ਕੀ ਹੋਇਆ। ਇੱਧਰ ਪੰਜਾਬ ਬਚਾਓ ਮੋਰਚਾ ਜਿਹੜਾ ਜੀ ਉਹ ਉਸ ਪਾਸੇ ਜ਼ਿਆਦਾ ਸਰਗਰਮ ਜਿਹੜੇ ਆ ਜੀ ਉਹ ਦੀਦੇ ਆ। ਇਹਦੇ ਵਿੱਚ ਜਿਹੜੀ 7 ਮੈਂਬਰੀ ਕਮੇਟੀ ਬਣਾਈ ਗਈ ਹੈ ਜਿਹਦੇ ਵਿੱਚ ਸਾਬਕਾ IAS ਗੁਰਤੇਜ ਸਿੰਘ ਹੋਰੀ, ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ, ਗੁਰਪ੍ਰੀਤ ਸਿੰਘ, ਜਸਪਾਲ ਸਿੰਘ ਸਿੱਧੂ, ਭਾਈ ਨਰੈਣ ਸਿੰਘ, ਰਜਿੰਦਰ ਸਿੰਘ ਖਾਲਸਾ, ਸਰਬਜੀਤ ਸਿੰਘ ਸੋਹਲ, ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਜਿਹੜੀ ਦੀ ਉਹ ਕਰਕੇ ਇਹ ਗੱਲ ਕਹੀ ਆ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰੀ ਪੰਜਾਬ ਦੀ ਤਬਾਹੀ ਦੇ ਮੁੱਖ ਜ਼ਿੰਮੇਵਾਰ ਨੇ ਔਰ ਇਹ ਗੱਲ ਉਹਨਾਂ ਨੇ ਵੰਗਾਰੀ ਆ ਕਿ ਲੋਕ ਸਭਾ ਚੋਣਾਂ ਦੇ ਵਿੱਚ ਉਹ ਆਪਣੇ ਕਿਸੇ ਵੀ ਮਨਪਸੰਦ ਹਲਕੇ ਤੋਂ ਚੋਣ ਲੜਨ ਤੇ ਉਹਨਾਂ ਦੇ ਮੁਕਾਬਲੇ ਦੇ ਉੱਤੇ ਪੰਜਾਬ ਬਚਾਓ ਮੋਰਚਾ ਸਾਬਕਾ IAS ਅਧਿਕਾਰੀ ਗੁਰਤੇਜ ਸਿੰਘ ਹੋਰਾਂ ਨੂੰ ਉਹਨਾਂ ਦੇ ਵਿਰੁੱਧ ਜਿਹੜਾ ਜੀ ਉਹ ਖੜਾ ਕਰੂਗਾ, ਜਿਹੜਾ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਵੱਲੋਂ ਪੰਜਾਬ ਦੇ ਨਾਲ ਕੀਤੇ ਧਰੋਹ ਨੂੰ ਪੰਜਾਬੀਆਂ ਦੇ ਸਾਹਮਣੇ ਲਿਆਉਣਗੇ ਤੇ ਬਾਦਲ ਹੋਰੀ ਆਪਣੇ ਸੱਚੇ ਪੱਕੇ ਹੋਣ ਦੇ ਪੇਸ਼ ਕਰਕੇ ਬਹਿਸ ਦੇ ਵਿੱਚ ਜਿਹੜਾ ਜੀ ਉਹ ਹਿੱਸਾ ਲੈਣ। ਇਹ ਚੈਲੰਜ ਉਹਨਾਂ ਨੂੰ ਜਿਹੜਾ ਉਹ ਕੀਤਾ ਗਿਆ। ਇਹ ਜਿਹੜੀ ਪ੍ਰੈਸ ਕਾਨਫਰੰਸ ਇਹਨਾਂ ਨੇ ਲਾਈ ਉਹਦੇ ਵਿੱਚ ਇਹ ਵੀ ਗੱਲ ਕਹੀ ਕਿ ਰਾਸ਼ਟਰਵਾਦੀ ਸਿਆਸਤ ਨੇ ਪੰਜਾਬ ਨੂੰ ਤਬਾਹ ਕੀਤਾ, ਜਿਹਦੇ ਕਰਕੇ ਪੰਜਾਬ ਦਾ ਨੌਜਵਾਨ ਜਿਹੜਾ ਉਹ ਪ੍ਰਵਾਸ ਕਰਨ ਲਈ ਮਜਬੂਰ ਹੋ ਗਿਆ, ਜਿਹੜਾ ਕਿ ਇਹ ਵੱਡੇ ਉਜਾੜੇ ਦਾ ਕਾਰਨ
ਜਿਹੜਾ ਪੰਜਾਬ ਦਾ ਉਹ ਬਣ ਗਿਆ। ਔਰ ਉਹਨਾਂ ਨੇ ਕਿਹਾ ਕਿ ਇਹਦਾ ਹੱਕ ਲੱਭਣ ਦੀ ਥਾਂ ਦੇ ਉੱਤੇ ਰਾਸ਼ਟਰਵਾਦੀ ਜਮਾਤਾਂ ਨੇ ਇਹਦੇ ਪ੍ਰਤੀ ਉਹਨਾਂ ਨੇ ਜਿਹੜਾ ਜੀ ਇਹਨੂੰ ਅੱਖੋਂ ਪਰੋਖੇ ਕੀਤਾ ਹੋਇਆ। ਔਰ ਇਹਨਾਂ ਨੇ ਇਹ ਵੀ ਦੋਸ਼ ਲਾਇਆ ਜੀ ਕਿ ਦਿੱਲੀ ਦੀਆਂ ਜਿਹੜੀ ਬਸਤੀਵਾਦੀ ਨੀਤੀਆਂ ਨੇ ਉਹਦੇ ਤਹਿਤ ਪੰਜਾਬ ਨੂੰ ਕਣਕ ਚੌਲ ਵਰਗੇ ਕੱਚੇ ਮਾਲ ਪੈਦਾ ਕਰਨ ਤੇ ਭਾਰਤੀ ਜਿਹੜੀ ਸਨਅਤੀ ਚੀਜ਼ਾਂ ਨੇ ਉਹਦੀ ਖਪਤ ਦੇ ਵਾਸਤੇ ਬਸਤੀ ਦੇ ਰੂਪ ਦੇ ਵਿੱਚ ਵਰਤਿਆ ਜਾ ਰਿਹਾ। ਔਰ ਪੰਜਾਬ ਦਾ ਸਰਮਾਇਆ ਬੈਂਕਾਂ ਤੇ ਹੋਰ ਅਦਾਰਿਆਂ ਦੇ ਰਾਹੀਂ ਪੰਜਾਬ ਤੋਂ ਬਾਹਰ ਜਿਹੜਾ ਜੀ ਉਹ ਕੱਢਿਆ ਜਾ ਰਿਹਾ। ਇਹ ਜਿਹੜੇ ਇਕੱਠੇ ਹੋਏ ਜੀ ਬੁੱਧੀਜੀਵੀ ਉਹਨਾਂ ਨੇ ਇਹ ਵੀ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸੌੜੀ ਸਿਆਸਤ ਸੀ ਔਰ ਇਸ ਮਸਲੇ ਨੂੰ ਤੁਰੰਤ ਹੱਲ ਕਰਨ ਦੀ ਥਾਂ ਇਹਦੇ ਉੱਤੇ ਸਿਆਸਤ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਹੈ। ਹੁਣ ਵੇਖਣਾ ਇਹ ਹੋਊਗਾ ਕਿ ਪ੍ਰਕਾਸ਼ ਸਿੰਘ ਬਾਦਲ ਹੋਰੀ ਕੀ ਜਿਹੜਾ ਜੀ ਇਹਨਾਂ ਦਾ ਚੈਲੰਜ ਸਵੀਕਾਰ ਕਰਨ, ਕਿਉਂਕਿ ਅਕਸਰ ਜੁੱਤਾਂ ਦਾ ਜਵਾਬ ਜਿਸ ਤਰੀਕੇ ਦਾ ਜਵਾਬ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਆਉਂਦਾ ਉਹ ਇਹੀ ਕਹਿਣਗੇ ਅੱਛਾ ਪੰਜਾਬ ਬਚਾਓ ਮੋਰਚਾ ਜਾਂ ਬੁੱਧੀਜੀਵੀ ਇਹ ਕੌਣ ਹੁੰਦੇ ਆ ਜੀ, ਕਦੀ ਨਾ ਸੁਣਿਆ ਨਹੀਂ ਇਹੋ ਜਿਹੇ। ਬਿਲਕੁਲ ਜੀ ਬਿਲਕੁਲ, ਇਸੇ ਤਰ੍ਹਾਂ ਦਾ ਜਵਾਬ ਪਹਿਲੇ ਤੇ ਜਵਾਬ ਦੇਣਾ ਹੀ ਨਹੀਂ ਉਹਨਾਂ ਨੇ। ਅਖੀਰ ਦੇ ਵਿੱਚ ਆਪਾਂ ਪੰਜਾਬ ਦੇ ਪਾਰਲੀਮੈਂਟ ਮੈਂਬਰਸ ਦੀ ਜੇ ਗੱਲ ਕਰੀਏ, ਕਈ ਕਿਤੇ ਸੁੱਚੇ ਮੂੰਹ ਹੀ ਮੁੜਿਆ ਜਾਂ ਕੁਛ ਥੋੜ੍ਹਾ ਬਹੁਤਾ ਬੋਲੇ ਵੀ ਆ। ਬਿਲਕੁਲ ਜੀ, ਤੇ ਦੇਖੀਏ ਤਾਂ ਇਹਦੇ ਵਿੱਚ ਉਹ ਵੀ ਹੈਗੇ ਆ ਜਿਹੜੇ ਜਿਨ੍ਹਾਂ ਦੀ ਕਾਰਗੁਜ਼ਾਰੀ ਸਭ ਤੋਂ ਮਾੜੀ ਰਹੀ। ਜੇ ਪੰਜਾਬ ਦੇ ਸਭ ਤੋਂ ਮਾੜੀ ਕਾਰਗੁਜ਼ਾਰੀ ਵਾਲੇ ਗਿਣਨੇ ਹੋਣ ਨਖਿੱਧ ਪਾਰਲੀਮੈਂਟ ਤਾਂ ਉਹ ਹਰਿੰਦਰ ਸਿੰਘ ਖਾਲਸਾ ਇਸ ਸੂਚੀ 'ਚ ਪਹਿਲੇ ਨੰਬਰ 'ਤੇ ਆਉਂਦੇ ਆ। ਹਰਿੰਦਰ ਸਿੰਘ ਖਾਲਸਾ ਨੇ 5 ਸਾਲਾਂ ਦੇ ਦੌਰਾਨ ਪਾਰਲੀਮੈਂਟ ਦੇ ਵਿੱਚ ਸਿਰਫ 2 ਵਾਰੀ ਬਹਿਸ ਦੇ ਵਿੱਚ ਹਿੱਸਾ ਲਿਆ। 27 ਨਵੰਬਰ 15 ਤੇ ਉਸ ਤੋਂ ਬਾਅਦ 6 ਅਗਸਤ 18 ਨੂੰ ਉਹ 2 ਵਾਰੀ ਬਹਿਸ ਦੇ ਵਿੱਚ। 16ਵੀਂ ਲੋਕ ਸਭਾ ਦੇ 5 ਸਾਲਾਂ ਦੇ ਦੌਰਾਨ 17 ਸੈਸ਼ਨ ਹੋਏ ਤੇ ਹਰ ਸਾਲ ਦੇ ਦੌਰਾਨ 3 ਤੋਂ 4 ਸੈਸ਼ਨ ਜਿਹੜੇ ਸੀ ਉਹ ਹੋਏ। ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਤੇ ਅਕਾਲੀ ਦਲ ਟਕਸਾਲੀ ਬਣਾਉਣ ਵਾਲੇ ਰਣਜੀਤ ਸਿੰਘ ਬ੍ਰਹਮਪੁਰਾ 5 ਸਾਲਾਂ ਦੇ ਵਿੱਚ ਸਿਰਫ 6 ਵਾਰੀ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਮੂੰਹ ਖੋਲਿਆ। ਪਰ ਮੈਨੂੰ ਯਾਦ ਹੈ ਕਿ ਇੱਕ ਹੁੰਦੇ ਸਾਡੀ ਚਾਚਾ ਚੰਡੀਗੜ੍ਹੀਆ ਬੜਾ ਕਮਾਲ ਲਿਖਦੇ ਹੁੰਦੇ ਸਨ, ਉਹ ਸਟਾਇਲ ਇਸ ਦੁਨੀਆ 'ਚ ਨਹੀਂ। ਉਹਨਾਂ ਦੀ ਮੈਂ ਇੱਕ ਵਾਰੀ ਲਿਖਤ ਪੜ੍ਹੀ ਸੀ, ਕਹਿੰਦੇ ਉਹਨਾਂ ਨੇ ਅਕਾਲੀ ਦਲ ਦੇ ਉੱਤੇ ਉਦੋਂ ਟਿੱਪਣੀ ਜਿਹੜੀ ਕੀਤੀ ਸੀਗੀ ਤੇ ਇਹ ਸਿਰਫ ਇੱਕੋ ਵਾਰੀ ਮੂੰਹ ਖੋਲਦੇ ਪਾਰਲੀਮੈਂਟ ਦੇ ਵਿੱਚ। ਤੇ ਉਹ ਦੂਜੇ ਨੇ ਪੁੱਛਿਆ ਵੀ ਕਦੋਂ, ਕਹਿੰਦਾ ਜਦੋਂ ਆਵਾਜ਼ੀ ਲੈਣੀ ਹੋਵੇ। ਇਹ ਤਾਂ ਕੁਛ ਇਸੇ ਤਰੀਕੇ ਦੇ ਨਾਲ ਹੀ ਰਣਜੀਤ ਸਿੰਘ ਬ੍ਰਹਮਪੁਰਾ ਹੋਰਾਂ ਨੇ ਸ਼ਾਇਦ ਹੋ ਸਕਦਾ ਉਹਨਾਂ ਨੇ 6 ਵਾਸੀਆਂ ਲਈਆਂ ਹੁਣ 5 ਸਾਲਾਂ ਦੇ ਦੌਰਾਨ, ਉਹ ਸਿਰਫ 6 ਵਾਰੀ ਉਹਨਾਂ ਨੇ ਮੂੰਹ ਜਿਹੜਾ ਜੀ ਉਹ ਖੋਲਿਆ। ਆਮ ਆਦਮੀ ਪਾਰਟੀ ਦੇ ਫਰੀਦਕੋਟ ਤੋਂ ਐਮਪੀ ਪ੍ਰੋਫੈਸਰ ਸਾਧੂ ਸਿੰਘ ਹੋਰੀ ਵੀ ਇਸ ਮਾਮਲੇ 'ਚ ਪਛੜੇ ਆ। 5 ਸਾਲਾਂ ਦੇ ਵਿੱਚ 7 ਵਾਰੀ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਜਿਹੜਾ ਜੀ ਉਹ ਬੋਲਿਆ, ਮੂੰਹ ਖੋਲਿਆ। ਉਹ ਰੇਲਵੇ ਬ੍ਰਿਜ, ਸੜਕ, ਸਕੂਲ ਦੇ ਬੁਨਿਆਦੀ ਢਾਂਚੇ, ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਇਹਦੇ ਮਸਲੇ ਜਿਹੜੇ ਸੀ ਉਹਨਾਂ ਨੇ ਉਠਾਏ। ਹੁਣ ਪੰਜਾਬ ਦੇ 11 ਸੰਸਦ ਮੈਂਬਰਾਂ ਤੇ 2 ਕੇਂਦਰੀ ਵਜ਼ੀਰਾਂ ਦੀ ਪਾਰਲੀਮੈਂਟ ਦੇ ਵਿੱਚ ਜਿਹੜੀ ਕਾਰਗੁਜ਼ਾਰੀ ਹੈ ਇਹਦੇ ਵਿੱਚ ਅਨੰਦਪੁਰ ਸਾਹਿਬ ਤੋਂ ਅਕਾਲੀ ਐਮਪੀ ਪ੍ਰੇਮ ਸਿੰਘ ਚੰਦੂਮਾਜਰਾ ਜਿਹੜਾ ਉਹ ਸਭ ਤੋਂ ਜ਼ਿਆਦਾ ਵਾਰੀ ਬੋਲੇ। 5 ਸਾਲਾਂ ਦੇ ਵਿੱਚ 187 ਵਾਰ ਬਹਿਸ ਦੇ ਵਿੱਚ ਉਹਨਾਂ ਨੇ ਹਿੱਸਾ ਲਿਆ, ਮੁੱਦਿਆਂ ਨੂੰ ਚੁੱਕਿਆ। ਇਹ ਵੱਖਰੀ ਗੱਲ ਹੈ ਕਿ ਪੰਜਾਬੀ ਨੂੰ ਹਿੰਦੀ ਕਿਸੇ ਨੂੰ ਸਮਝ ਆਈ ਜਾਂ ਨਹੀਂ, ਪਰ ਜਿਹੜੇ ਬੱਠਲ ਸ਼ਹੀਦ ਕਹੇ ਜਾਂਦੇ ਸੀ ਉਹ ਪ੍ਰੇਮ ਸਿੰਘ ਚੰਦੂਮਾਜਰਾ ਹੋਰੀ ਬੋਲਣ ਵਾਲੇ ਮਾਮਲੇ ਦੇ ਵਿੱਚ ਜ਼ਰੂਰ ਜਿਹੜਾ ਵੀ ਉਹ ਰਹੇ। ਉਹਨਾਂ ਨੇ ਵੱਖ-ਵੱਖ ਜਿਹੜੇ ਮੁੱਦੇ ਸੀ ਉਹਨਾਂ ਦੇ ਉੱਤੇ ਬੋਲੇ। ਉਹਨਾਂ ਦੀ ਪੰਜਾਬੀ ਨਵਾਂ ਹਿੰਦੀ ਜਿਹੜੀ ਹੈ ਜੀ ਉਹ ਜ਼ਿਆਦਾ ਚਰਚਾ ਦੇ ਵਿੱਚ ਰਹੀ। ਨਾ ਤਾਂ ਪੰਜਾਬੀਆਂ ਨੂੰ ਸਮਝ ਆਈ ਵੀ ਉਹ ਕੀ ਕਹਿ ਰਹੇ ਆ, ਤੇ ਹਿੰਦੀ ਸਪੀਕਿੰਗ ਵਾਲਿਆਂ ਨੂੰ ਤਾਂ ਕਿੱਥੋਂ ਸਮਝ ਆਈ ਹੋਣੀ ਆ ਜੀ, ਕਿਉਂਕਿ ਉਹ ਅਕਸਰ ਜਿੱਦਾਂ ਦੀਆਂ ਕਹਾਵਤਾਂ ਜਿਹੜੀਆਂ ਨੇ ਪੰਜਾਬੀ ਦੀਆਂ ਉਹਨਾਂ ਨੂੰ ਹਿੰਦੀ ਦੇ ਵਿੱਚ ਤੁਰੰਤ ਤਰਜਮਾ ਕਰਕੇ ਬੋਲ ਦਿੰਦੇ ਆ। ਸਾਫ ਲੰਘ ਗਿਆ ਹੈ, ਲਕੀਰ ਕੂਟ ਰਹੇ, ਉਹ ਇੱਦਾਂ ਦੀਆਂ ਗੱਲਾਂ ਜਿਹੜੀਆਂ ਜੀ ਉਹ ਕਰਦੇ ਰਹੇ। ਔਰ ਜਿਹੜੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਨੇ ਭਗਵੰਤ ਮਾਨ, ਉਹਦੀ ਬਹਿਸ ਜਿਹੜੀ ਸੀ ਉਹ ਤੱਤੀ ਵੀ ਰਹੀ ਤੇ ਸੁਣੀ ਵੀ ਕਾਫੀ ਗਈ। ਉਹਨੇ ਪਾਰਲੀਮੈਂਟ ਦੇ ਵਿੱਚ 103 ਵਾਰੀ ਬਹਿਸ ਦੇ ਵਿੱਚ ਹਿੱਸਾ ਜਿਹੜਾ ਸੀ ਉਹ ਲਿਆ। ਔਰ ਉਹਨੇ ਸਟਾਇਰ ਦੇ ਰੂਪ ਦੇ ਵਿੱਚ ਜਿਹੜੀਆਂ ਕੁਛ ਰਚਨਾਵਾਂ ਸੀ ਉਹ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜਿਹੜੀਆਂ ਸੀਗੀਆਂ ਉਹ ਫੈਲੀਆਂ। ਔਰ ਹਾਲਾਂਕਿ ਉਹਦੇ ਕੁਛ ਹਿੱਸੇ ਜਿਹੜੇ ਬੋਲੇ ਸੀ ਉਹ ਪਾਰਲੀਮੈਂਟ ਦੇ ਰਿਕਾਰਡ ਦੇ ਵਿੱਚੋਂ ਗਾਇਬ ਵੀ ਹੋਏ। ਲੰਬੇ ਸਫ਼ਰ ਕੋ ਮੀਲੋਂ ਮੇਂ ਮਤ ਬਾਂਟੀਏ, ਕੌਮ ਕੋ ਕਬੀਲੋਂ ਮੇਂ ਮਤ ਬਾਂਟੀਏ, ਇਹ ਕਾਫੀ ਜਿਹੜੀ ਸੀ ਉਹ ਫੇਮਸ ਹੋਈ, ਸੁਣੀ ਗਈ, ਸੋਸ਼ਲ ਮੀਡੀਆ ਦੇ ਉੱਤੇ ਵੀ ਛਾਈ ਰਹੀ। ਤੇ ਉਹਦੀ ਇੱਕ ਹੋਰ ਕਵਿਤਾ ਜਿਹੜੀ ਸੀ ਕਿ ਅੱਛੇ ਦਿਨ ਕਬ ਆਣੇ ਵਾਲੇ ਹੈ, ਇਹ ਵੀ ਚਰਚਾ ਦਾ ਵਿਸ਼ਾ ਜਿਹੜੀ ਸੀ ਉਹ ਜ਼ਰੂਰ ਰਹੀ ਪਾਰਲੀਮੈਂਟ ਦੇ ਵਿੱਚ ਵੀ। ਜਦੋਂ ਪ੍ਰਧਾਨ ਮੰਤਰੀ ਵੀ ਸਾਹਮਣੇ ਜਿਹੜਾ ਵੀ ਉਹ ਬੈਠੇ ਸੀ ਉਹ ਵੀ ਇਹਦੇ ਉੱਤੇ ਜਿਹੜਾ ਉਹ ਮੁਸਕਰਾਉਂਦੇ ਦੇਖੇ ਗਏ। ਉਹਦੇ ਜਿਹੜੇ ਹਜੂਮੀ ਕਤਲ, ਪੰਜਾਬ ਦੇ ਕਿਸਾਨ
ਟੋਲ ਟੈਕਸਾਂ ਵਗੈਰਾ ਦਾ ਮੁੱਦਾ ਜਿਹੜਾ ਸੀਗਾ ਜੀ ਉਹ ਉਠਾਇਆ। ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਹੋਰਾਂ ਦੀ ਹਾਜ਼ਰੀ ਵੀ ਜਿਹੜੀ ਸੀ ਉਹ ਪਾਰਲੀਮੈਂਟ ਦੇ ਵਿੱਚ ਤਸੱਲੀ ਵਾਲੀ ਰਹੀ। ਡਾਕਟਰ ਗਾਂਧੀ ਹੋਰਾਂ ਨੇ ਪਾਰਲੀਮੈਂਟ ਦੇ ਵਿੱਚ 74 ਵਾਰੀ ਸ਼ਮੂਲੀਅਤ ਕੀਤੀ। ਔਰਤਾਂ ਦੇ ਰਾਖਵੇਂਕਰਨ, ਪਾਣੀ ਦੀ ਕਮੀ, ਕਿਸਾਨਾਂ ਨੂੰ ਰਾਹਤ ਪੈਕੇਜ, ਦਲਿਤ ਬੱਚਿਆਂ ਨੂੰ ਵਜ਼ੀਫੇ, ਪੰਜਾਬੀ ਭਾਸ਼ਾ, ਵਿਦੇਸ਼ੀ ਲਾੜਿਆਂ ਦਾ ਮੁੱਦਾ, ਇਹਨੂੰ ਪਾਰਲੀਮੈਂਟ ਦੇ ਵਿੱਚ ਚੁੱਕਿਆ। ਅੰਮ੍ਰਿਤਸਰ ਤੋਂ MP ਗੁਰਜੀਤ ਸਿੰਘ ਔਜਲਾ ਹੋਰੀ 12 ਵਾਰੀ ਬਹਿਸ ਦੇ ਵਿੱਚ ਉਹਨਾਂ ਨੇ ਹਿੱਸਾ ਜਿਹੜਾ ਸੀਗਾ ਉਹ ਲਿਆ। ਜਿਹੜੇ ਘੁਬਾਇਆ ਨੇ, ਸ਼ੇਰ ਸਿੰਘ ਘੁਬਾਇਆ, ਉਹਨੇ 44 ਵਾਰੀ ਬਹਿਸ ਦੇ ਵਿੱਚ ਹਿੱਸਾ ਲਿਆ। ਜਲੰਧਰ ਤੋਂ MP ਚੌਧਰੀ ਸੰਤੋਖ ਸਿੰਘ ਨੇ 31 ਵਾਰੀ ਜਿਹੜਾ ਸੀ ਬਹਿਸ ਦੇ ਵਿੱਚ ਹਿੱਸਾ ਲਿਆ। ਸੁਨੀਲ ਜਾਖੜ ਹੋਈ, ਕਿਉਂਕਿ ਉਹ ਬਾਈ ਇਲੈਕਸ਼ਨ ਤੋਂ ਗਏ ਸਨ, 6 ਵਾਰੀ ਉਹਨਾਂ ਨੇ ਬਹਿਸ ਦੇ ਵਿੱਚ ਹਿੱਸਾ ਲਿਆ। ਲੁਧਿਆਣੇ ਤੋਂ ਕਾਂਗਰਸੀ MP ਰਵਨੀਤ ਸਿੰਘ ਬਿੱਟੂ ਨੇ 57 ਵਾਰੀ ਹਿੱਸਾ ਲਿਆ। ਵਿਜੇ ਸੰਪਲਾ ਨੇ 31 ਵਾਰੀ। ਹਰਸਿਮਰਤ ਕੌਰ ਬਾਦਲ ਪਾਰਲੀਮੈਂਟ ਦੇ ਵਿੱਚ ਬਹਿਸ ਦੇ ਦੌਰਾਨ 10 ਵਾਰੀ ਬੋਲੇ। ਇਹ ਕਾਰਗੁਜ਼ਾਰੀ ਜਿਹੜੀ ਹੈ ਜੀ ਮੈਂਬਰ ਪਾਰਲੀਮੈਂਟ ਦੀ ਰਹੀ। ਹੁਣ ਇਹ ਪੰਜਾਬ ਦੇ ਲੋਕਾਂ ਦੇ ਉੱਤੇ ਡਿਪੈਂਡ ਆ ਜੀ, ਉਹ ਇਸ ਕਾਰਗੁਜ਼ਾਰੀ ਨੂੰ ਚਰਚਾ ਦਾ ਵਿਸ਼ਾ ਬਣਾਉਂਦੇ ਆ ਜਾਂ ਨਹੀਂ। ਨਹੀਂ ਜੀ, ਉੱਥੇ ਤੱਕ ਇਹ ਕਿੱਥੇ ਸੋਚਦੇ ਆ, ਇਹ ਤਾਂ ਸਿਰਫ ਮੂੰਹਾਂ ਨੂੰ ਵੋਟਾਂ ਪੈਂਦੀਆਂ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸੋ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।